ਗੱਲਬਾਤ ਕਰਾਂਗੇ, ਉਹ ਮਸਲਾ ਸਾਡੇ ਭਵਿੱਖ ਤੇ ਸਾਡੇ ਵਰਤਮਾਨ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਪਹਿਲਾਂ ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਨਾਲ ਤੇ ਉਸ ਤੋਂ ਬਾਅਦ ਸਪਾਂਸਰ ਦਾ ਧੰਨਵਾਦ ਤੇ ਉਸ ਤੋਂ ਬਾਅਦ ਫਿਰ ਰਾਜ ਕਰਮਵੀਰ ਸਿੰਘ ਜੀ ਦੱਸਣਗੇ ਕਿਸ ਵਿਸ਼ੇ ਨੂੰ ਲੈ ਕੇ ਆਪਾਂ ਕਰਨ ਜਾ ਰਹੇ ਹਾਂ ਗੱਲਬਾਤ। ਰਾਜ ਕਰਮਵੀਰ ਸਿੰਘ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਇੱਕ ਅਹਿਮ ਵਿਸ਼ੇ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕਰਾਂਗੇ, ਜਿਹੜਾ ਕਿ ਇੱਥੇ ਦੇ ਨਾਲ ਜੁੜਿਆ ਹੋਇਆ ਆ। ਸੋ ਉਸ ਦੇ ਉੱਤੇ ਚਰਚਾ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਤੇ ਜ਼ੈਂਡਰ ਗਰੁੱਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰਾਂ ਦੇ ਲੋਨਸ, ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼, ਰੀਅਲ ਏਸਟੇਟ ਸਰਵਿਸਿਜ਼ ਦੇ ਨਾਲ ਟਰੱਕ ਟ੍ਰੇਲਰਸ ਦੇ ਲੋਨਸ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਪ੍ਰਵੀਨ, ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ, ਆਪਾਂ ਕੱਲ ਸ਼ਾਮ ਦੀਆਂ ਖਬਰਾਂ 'ਚ ਵੀ ਤੇ ਅੱਜ ਸਵੇਰ ਦੀਆਂ ਖਬਰਾਂ ਦੇ ਵਿੱਚ ਵੀ ਇੱਕ ਜਿਹੜੀ ਖਬਰ ਉਹ ਕੀਤੀ ਸੀਗੀ। ਕੈਲੀਫੋਰਨੀਆ ਦੇ ਦੁਆਰਾ ਇੱਕ ਨਵਾਂ ਪ੍ਰੋਗਰਾਮ ਬੱਚਿਆਂ ਦੇ ਲਈ ਜਿਹੜਾ ਉਹ ਲਿਆਂਦਾ ਗਿਆ, ਕੈਲ ਕਿਡਸ ਦਾ, ਜਿਸ ਨੂੰ ਉਹਨਾਂ ਨੇ ਨਾਮ ਦਿੱਤਾ ਆ, ਜਿਸ ਦੇ ਵਿੱਚ ਇਹਨਾਂ ਦੀ ਇਹ ਕੋਸ਼ਿਸ਼ ਆ ਵੀ ਜਿਹੜੇ ਬੱਚੇ ਆ ਹਾਈ ਸਕੂਲ ਤੱਕ ਤਾਂ ਚਲੋ ਪਬਲਿਕ ਸਕੂਲਾਂ 'ਚ ਪੜ੍ਹਾਈ ਮੁਫਤ ਹੈਗੀ ਆ, ਵੀ ਹਾਈ ਸਕੂਲ ਤੁਸੀਂ ਉੱਥੇ ਕਰ ਸਕਦੇ ਆ, ਵੀ ਜਿਹੜੇ ਵੀ ਇਲਾਕੇ ਦੇ ਤੁਹਾਡਾ ਪਬਲਿਕ ਸਕੂਲ ਹੈਗਾ ਤੁਸੀਂ ਉਸ ਦੇ ਵਿੱਚ ਜਾਓ ਤੇ ਉੱਥੇ ਤੱਕ ਤੁਸੀਂ ਕਰੋ। ਪਰ ਕਈ ਵਾਰੀ ਬਹੁਤ ਸਾਰੇ ਜਿਹੜੇ ਮਾਪੇ ਜਿਹੜੇ ਚਾਹੁੰਦੇ ਤਾਂ ਹੁੰਦੇ ਆ ਵੀ ਆਪਣੇ ਬੱਚਿਆਂ ਨੂੰ ਅਸੀਂ ਹੋਰ ਅੱਗੇ ਪੜ੍ਹਾਈਏ, ਪਰ ਪੜ੍ਹਾਈ ਹੁਣ ਹਰ ਥਾਂ ਦੇ ਉੱਤੇ ਬਹੁਤ ਮਹਿੰਗੀ ਹੁੰਦੀ ਜਾ ਰਹੀ ਆ। ਉਹ ਜਿਹੜੇ ਬੱਚੇ ਆ ਫਿਰ, ਜਾਂ ਉਹ ਮਾਪੇ ਜਿਹੜੇ ਉਹ ਸਮਰੱਥ ਨਹੀਂ ਹੁੰਦੇ ਵੀ ਆਪਾਂ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਅਗਲੇ ਪੜਾਅ ਦੇ ਵਿੱਚ, ਪੜ੍ਹਾਈ ਦੇ ਅਗਲੇ ਪੜਾਅ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਸਕੀਏ। ਸੋ ਉਹ ਚੀਜ਼ ਕਰਨ ਦੇ ਲਈ ਜਿਹੜਾ ਕੈਲੀਫੋਰਨੀਆ ਮੁਲਕ ਦਾ ਪਹਿਲਾ ਜਿਹੜਾ ਸੂਬਾ ਬਣਿਆ ਆ, ਜਿਨ੍ਹਾਂ ਨੇ ਸਭ ਤੋਂ ਵੱਡਾ ਜਿਹੜਾ ਕਾਲਜ ਦਾ ਸੇਵਿੰਗਸ ਪ੍ਰੋਗਰਾਮ ਜਿਹੜੇ ਲੱਖਾਂ ਹੀ ਵਿਦਿਆਰਥੀਆਂ ਦੇ ਲਈ ਤੇ ਨਵ ਜਨਮੇ ਬੱਚਿਆਂ ਦੇ ਲਈ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਸ ਨਵੇਂ ਪ੍ਰੋਗਰਾਮ ਦੇ ਨਾਲ ਤਕਰੀਬਨ 3.5 ਮਿਲੀਅਨ ਜਾਂ 3.4 ਮਿਲੀਅਨ ਜਿਹੜੇ ਫੈਮਲੀਜ਼ ਆ, ਖਾਸ ਕਰਕੇ ਜਿਹੜੇ ਲੋ ਇਨਕਮ ਪਬਲਿਕ ਸਕੂਲ ਦੇ ਸਟੂਡੈਂਟਸ ਆ, ਉਹਨਾਂ ਨੂੰ ਜਿਹੜੇ ਕਾਲਜ ਸੇਵਿੰਗ ਅਕਾਊਂਟਸ ਉਹਨਾਂ ਦੇ ਨਾਂ ਦੇ ਉੱਤੇ ਕ੍ਰੀਏਟ ਹੋਣਗੇ, ਉਹਨਾਂ ਦੇ ਬੱਚਿਆਂ ਦੇ ਨਾਂ ਤੇ। ਉਹਨਾਂ ਨੂੰ ਸਰਕਾਰ ਦੇ ਦੁਆਰਾ ਕੁਛ ਸੀਡ ਇਨਵੈਸਟਮੈਂਟ ਜਿਹੜੀ ਉਹ ਮਿਲੇਗੀ, 500 ਤੋਂ ਲੈ ਕੇ $1500 ਤੱਕ। ਤੇ ਇਸ ਦੇ ਨਾਲ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ, ਉਹ ਤਕਰੀਬਨ $1.9 ਬਿਲੀਅਨ ਇਨਵੈਸਟ ਕਰਨ ਜਾ ਰਿਹਾ ਆ ਇਹਨਾਂ ਬੱਚਿਆਂ ਦੇ ਲਈ, ਜਿਹੜੇ ਲੋ ਇਨਕਮ ਸਕੂਲ ਏਜ ਦੇ ਜਿਹੜੇ ਬੱਚੇ ਆ, ਜਿਹੜੇ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤਾਈਂ ਜਿਹੜੇ ਉਹ ਪੜ੍ਹਦੇ ਆ। ਤੇ ਜਾਂ ਜੇ ਕੋਈ 1 ਜੁਲਾਈ ਤੋਂ ਬਾਅਦ ਦੇ ਵਿੱਚ ਕੋਈ ਵੀ ਜਾਂ ਉਸ ਦਿਨ ਜਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਬੱਚਾ ਜੰਮਿਆ ਹੈਗਾ ਆ, ਉਹਦੇ ਲਈ ਜਿਹੜਾ ਖੋਲਣਗੇ। ਸੋ ਇਹ ਗੱਲ ਕਰਨ ਦਾ ਮਕਸਦ ਜਿਹੜਾ ਉਹ ਕੀ ਹੈਗਾ, ਆਪਾਂ ਜਿੱਥੇ ਵੀ ਜਾਂਦੇ ਹਾਂ ਪ੍ਰਵੀਨ, ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਇੱਥੇ ਕਰ ਲਈਏ, ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗੱਲ ਕਰ ਲਈਏ, ਅਕਸਰ ਆਪਾਂ ਇਹ ਗੱਲ ਸਾਰਿਆਂ ਨੂੰ ਕਹਿੰਦੇ ਸੁਣਦੇ ਹਾਂ ਵੀ ਬੱਚੇ ਹੀ ਅਸਲੀ ਧਨ ਹੁੰਦਾ ਹੈ। ਉਹੀ ਜਿਹੜੇ ਸਾਡੀ ਅਸਲੀ ਚੀਜ਼ ਆ, ਉਹ ਵਧੀਆ ਪੜ੍ਹ ਲਿਖ ਜਾਣ, ਉਹ ਸਾਰਾ ਕੁਛ ਹੋ ਜਾਣ, ਉਹ ਚੱਲ ਰਹੇ ਮੌਜੂਦਾ ਹਾਲਾਤਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਪਣੇ ਪੈਰਾਂ ਤੇ ਖੜੇ ਹੋ ਸਕਣ, ਉਸ ਕੰਪੀਟੀਸ਼ਨ ਦੇ ਵਿੱਚ ਸਰਵਾਈਵ ਕਰ ਸਕਣ। ਇਸ ਲਈ ਜਿਹੜੇ ਮਾਪੇ ਆ ਆਪਣੇ ਵੱਲੋਂ ਪੂਰੀ ਜੱਦੋਜਹਿਦ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਪਰ ਆਹ ਇੱਕ ਉਪਰਾਲਾ ਕਰਨ ਦੇ ਨਾਲ ਇਹ ਹੋ ਸਕਦਾ ਆ ਵੀ ਜੇ ਤੁਹਾਨੂੰ ਮੌਕਾ ਮਿਲਦਾ ਹੈ, ਜਦੋਂ ਵੀ ਇਹਨਾਂ ਬੱਚਿਆਂ ਦੇ ਇਹਨਾਂ ਕਾਲਜ ਫੰਡਸ ਦੇ ਵਿੱਚ ਤੁਸੀਂ ਐਡ ਕਰਦੇ ਜਾਓ, ਤਾਂ ਇਵੈਂਚੁਅਲੀ 12ਵੀਂ ਤੋਂ ਬਾਅਦ 'ਚ, ਹਾਈ ਸਕੂਲ ਤੋਂ ਬਾਅਦ 'ਚ ਬੱਚਿਆਂ ਨੂੰ ਕਾਲਜ ਜਾਣ ਦੇ ਲਈ ਕੁਛ ਰਾਸ਼ੀ ਜਿਹੜੀ ਉਹਨਾਂ ਦੇ ਲਈ ਬਚੀ ਹੋਵੇ, ਤਾਂ ਉੱਥੇ ਕਾਲਜ ਜਾਣ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਉਹ ਮਿਲੂਗੀ। ਸੋ ਇਹ ਹੁਣ ਤੱਕ ਦਾ ਜਿਹੜੇ ਸੂਬੇ ਦਾ ਸਭ ਤੋਂ ਵੱਡਾ ਜਿਹੜਾ
ਮੁਲਕ ਦਾ ਹੀ ਇਨਫੈਕਟ ਜਿਹੜਾ ਕਾਲਜ ਸੇਵਿੰਗ ਪ੍ਰੋਗਰਾਮ ਇਹਨਾਂ ਨੇ ਜਿਹੜਾ ਉਹ ਬਣਾਇਆ ਆ। ਜੀ ਸੋ ਕੋਸ਼ਿਸ਼ ਉਹਨਾਂ ਦੀ, ਗੋਲ ਉਹਨਾਂ ਦਾ ਜਿਹੜਾ ਇਸ ਦੇ ਵਿੱਚ ਇਹੀ ਆ ਵੀ ਹਰ ਇੱਕ ਬੱਚਾ, ਖਾਸ ਕਰਕੇ ਜਿਹੜਾ ਲੋ ਇਨਕਮ ਵਾਲਾ, ਬਾਅਦ ਦੇ ਵਿੱਚ ਉਹ ਨਹੀਂ ਜਾ ਪਾਉਂਦਾ ਉੱਥੇ, ਜਾਂ ਉਹਨਾਂ ਨੂੰ ਡ੍ਰੌਪ ਆਊਟ ਕਰਨਾ ਪੈਂਦਾ ਹੈ, ਹੂੰ ਸਕੂਲ ਹੂੰ ਛੱਡਣਾ ਪੈਂਦਾ ਆ, ਹੂੰ ਉਹ ਚੀਜ਼ ਜਿਹੜੀ ਉਹ ਨਾ ਹੋਵੇ ਜੀ। ਤੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਣ। ਦੇਖੋ ਜਿਹੜੇ ਸਰਕਾਰਾਂ ਦੇ ਜਿਹੜੇ ਪਾਲਿਸੀ ਮੇਕਰ ਹੁੰਦੇ ਨੇ, ਜਿਨ੍ਹਾਂ ਨੇ ਪਾਲਿਸੀਜ਼ ਬਣਾਉਣੀਆਂ ਹੁੰਦੀਆਂ, ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ, ਸਰਕਾਰਾਂ, ਆਪਾਂ ਅੱਗੇ ਵੀ ਗੱਲਬਾਤ ਕਰਦੇ ਹੁੰਦੇ ਹਾਂ ਰਾਜਕਰਮਵੀਰ ਸਿੰਘ ਜੀ, ਕਿ ਸਰਕਾਰਾਂ ਕਦੇ ਵੀ ਇਸ ਤਰੀਕੇ ਨਾਲ ਨਹੀਂ ਚੱਲ ਸਕਦੀਆਂ ਕਿਸੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਕਿ ਤੁਸੀਂ ਸਿਰਫ ਤੇ ਸਿਰਫ ਪੈਸਾ ਹੀ ਸਰਕਾਰ ਨੇ ਬਣਾਉਣਾ ਹੈ। ਸਰਕਾਰ ਦਾ ਇੱਕ ਪ੍ਰੋਸੈਸ ਹੈ, ਸਰਕਾਰ ਤਾਂ ਬੇਸ਼ੱਕ ਇੱਕ ਸਿਸਟਮ ਹੁੰਦਾ ਜਿਹਦੇ ਤਹਿਤ ਚੱਲਦੀ ਆ, ਪਰ ਉਹਦਾ ਇੱਕ ਏਮ ਇਹ ਹੋਣਾ ਚਾਹੀਦਾ, ਜਿਹੜਾ ਕਿ ਅੱਜ ਕੱਲ੍ਹ ਤਾਂ ਬਹੁਤ ਮਨਫੀ ਹੋ ਗਿਆ, ਕਿ ਜਿਹੜਾ ਸੁਸਾਇਟੀ ਆ ਉਹਨੂੰ ਪੇ ਬੈਕ ਅਸੀਂ ਕਿਵੇਂ ਕਰਨਾ ਹੈ, ਕਿਸ ਬੈਟਰ ਕਿੱਦਾਂ ਤਰੀਕੇ ਬਣਾਉਣਾ। ਬੈਟਰ ਕਿੱਦਾਂ ਬਣਾਉਣਾ ਹੈ। ਹੂੰ। ਅਸੀਂ ਬੇਸਿਕਲੀ ਤਾਂ ਡੈਮੋਕ੍ਰੈਟਿਕ ਜਿਹੜਾ ਸਿਸਟਮ ਲਿਆਂਦਾ ਹੀ ਇਸ ਕਰਕੇ ਗਿਆ ਸੀਗਾ, ਕਿ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਕਿਵੇਂ ਹੋਵੇ, ਤੇ ਉਹਨਾਂ ਨੂੰ ਆਜ਼ਾਦੀ ਦਾ ਅਹਿਸਾਸ ਕਿਵੇਂ ਕਰਾਇਆ ਜਾਵੇ, ਤੇ ਉਹਨਾਂ ਦਾ ਜੀਵਨ ਪੱਧਰ ਕਿਵੇਂ ਉੱਚਾ ਚੁੱਕਿਆ ਜਾਵੇ। ਪਰ ਹੁਣ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਸਟਮ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਚਲਾਉਣ ਵਾਲੇ ਜਿਹੜੇ ਡਰਾਈਵਰ ਨੇ, ਉਹ ਕਹਿੰਦੇ ਨੇ ਕਿ ਸਾਡੇ ਮੁਤਾਬਕ ਚੱਲੇ। ਪਰ ਖੈਰ ਉਸ ਮਸਲੇ 'ਚ ਆਪਾਂ ਨਹੀਂ ਪੈਂਦੇ, ਆਪਾਂ ਇਸ ਮਸਲੇ 'ਚ ਆਉਣੇ ਆ। ਅੱਜ ਦਾ ਜਿਹੜਾ ਸਾਡਾ ਸ਼ੋਅ ਆ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ, ਉਹ ਇਸੇ ਕਰਕੇ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀ ਤਕਰੀਬਨ 1 ਸਦੀ ਤੋਂ ਵੱਸ ਰਹੇ ਆ। ਇਸੇ 1 ਸਦੀ ਦੇ ਦਰਮਿਆਨ ਪੰਜਾਬੀਆਂ ਨੇ ਅਮਰੀਕਾ ਨੂੰ ਵੱਧਦੇ-ਫੁੱਲਦੇ ਵੀ ਦੇਖਿਆ, ਅਮਰੀਕਾ ਦੇ ਵਿੱਚ ਵੰਨ-ਸੁਵੰਨਤਾ ਵੀ ਦੇਖੀ, ਤੇ ਅਮਰੀਕਾ ਦੇ ਵਿੱਚ ਜੋ ਚੈਲੰਜਸ ਸੀਗੇ, ਖਾਸ ਕਰਕੇ ਜਵਾਕਾਂ ਨੂੰ ਪੜ੍ਹਾਉਣ ਦੇ ਮਾਮਲੇ ਦੇ ਵਿੱਚ, ਜਵਾਕਾਂ ਦੇ ਪਾਲਣ-ਪੋਸ਼ਣ ਦੇ ਮੁਕਾਬਲੇ ਵਿੱਚ, ਤੇ ਉਹਨਾਂ ਨੇ ਇਕੱਲਾ ਇਹਨਾਂ ਨੂੰ ਦੇਖਿਆ ਹੀ ਨਹੀਂ, ਬਲਕਿ ਇਹਨਾਂ ਚੀਜ਼ਾਂ ਨੂੰ ਮਹਿਸੂਸ ਵੀ ਕੀਤਾ ਹੈ, ਹੰਢਾਇਆ ਵੀ ਆ। ਉਹ ਚਸ਼ਮਦੀਦ ਵੀ ਨੇ ਤੇ ਇਹਨਾਂ ਚੀਜ਼ਾਂ ਦੇ ਭੁਗਤ ਭੋਗੀ ਵੀ ਨੇ, ਦੋਨੇ ਹੀ ਨੇ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਗੱਲ ਤੇ ਚਰਚਾ ਕਰਾਂਗੇ ਕਿ ਅਮਰੀਕਾ ਦੇ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ, ਸਟੱਡੀ ਨੂੰ ਲੈ ਕੇ ਉਹਨਾਂ ਦੇ ਕਿਹੋ ਜਿਹੀ ਸਕੂਲਿੰਗ ਹੋਵੇ, ਕਿੰਨਾ ਤੁਸੀਂ ਟਾਈਮ ਦੇ ਰਹੇ ਹੋ, ਕਿਵੇਂ ਬਿਹਤਰ ਤਰੀਕੇ ਨਾਲ ਬੱਚੇ ਪਾਲੇ ਜਾਣ, ਕਿਉਂਕਿ ਇੱਥੇ 2 ਤਰ੍ਹਾਂ ਦੇ ਚੈਲੰਜਸ ਨੇ। ਸੋਸ਼ਲੀ ਤਾਂ ਹੈਗੇ ਹੀ ਨੇ, ਇੱਕ ਚੈਲੰਜ ਇਹ ਵੀ ਹੈ ਕਿ ਵਧੀਆ ਸਕੂਲਾਂ ਦੀ ਭਾਲ, ਉਹ ਇੱਕ ਬਹੁਤ ਵੱਡਾ ਚੈਲੰਜ ਹੈ, ਫਾਈਨਾਂਸ ਇੱਕ ਬਹੁਤ ਵੱਡਾ ਚੈਲੰਜ ਹੈ। ਪਰ ਨਾਲ-ਨਾਲ ਕਿਉਂਕਿ ਜ਼ਿੰਦਗੀ ਦੀ ਜੱਦੋ-ਜਹਿਦ ਹੈ, ਤੇ ਤੁਹਾਨੂੰ ਆਪਦੇ ਆਰਥਿਕ ਵਸੀਲੇ ਪੈਦਾ ਕਰਨੇ ਪੈਂਦੇ ਨੇ, ਰੇੜਨੇ ਪੈਂਦੇ ਨੇ, ਤਾਂ ਉਸ ਜੱਦੋ-ਜਹਿਦ ਦੇ ਵਿੱਚ ਇੱਕ ਅਸੀਂ ਗੈਪ ਮਹਿਸੂਸ ਕਰਦੇ ਹਾਂ। ਇੱਕ ਕਨੈਕਟੀਵਿਟੀ ਜਿਹੜੀ ਆ ਟੁੱਟ ਜਾਂਦੀ ਆ, ਅਸੀਂ ਟਾਈਮ ਨਹੀਂ ਦੇ ਪਾਉਂਦੇ ਜਵਾਕਾਂ ਨੂੰ, ਉਹਨਾਂ ਦੇ ਵਾਸਤੇ ਇੱਕ ਵਧੀਆ ਚੀਜ਼ਾਂ ਨਹੀਂ ਸਰਚ ਕਰ ਪਾਉਂਦੇ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਆਹ ਨਵੀਂ ਪਾਲਿਸੀ ਆ, ਘੱਟੋ ਘੱਟ ਜਿਹੜਾ ਇੱਕ ਜਿਹੜੀ ਚੀਜ਼ ਪਿੱਛੇ ਬੰਦਾ ਭੱਜਿਆ ਫਿਰਦਾ ਕਿ ਯਾਰ ਪੈਸਾ, 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 ਤੇ ਡਰੌਪ ਆਊਟ ਐਜੂਕੇਸ਼ਨ ਮਸਟ ਹੋਣੀ ਚਾਹੀਦੀ ਹੈ ਹਰ ਸੱਭਿਅਕ ਸਮਾਜ ਦੇ ਵਿੱਚ, ਔਰ ਹਾਇਰ ਐਜੂਕੇਸ਼ਨ, ਕਿਉਂਕਿ ਐਜੂਕੇਸ਼ਨ ਬਿਨਾਂ ਕੁਛ ਨਹੀਂ ਹੈ। ਤਾਂ ਮੇਰੇ ਖਿਆਲ ਦੇ ਨਾਲ ਰਾਜਕਰਮਵੀਰ ਸਿੰਘ ਜੀ, ਇਹ ਜਿਹੜੀ ਸਕੀਮ ਆ, ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਊਗੀ, ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਇਕਨੋਮਿਕਲੀ ਇਹ ਡਿਸੀਜਨ ਲੈ ਲੈਂਦੇ ਕਿ ਹੁਣ ਇੰਨੀ ਕੁ ਪੜ੍ਹਾਈ ਬਹੁਤ ਹੈ, ਪੜ੍ਹਾਈ ਨਾਲ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਹੂੰ, 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 ਮੱਧ ਵਰਗੀ ਪਰਿਵਾਰਾਂ 'ਚੋਂ ਅਸੀਂ ਉੱਠੇ, ਸਾਨੂੰ ਪਤਾ ਹੈ ਕਿ ਪੜ੍ਹਾਈਆਂ ਕਿਵੇਂ ਕਰਾਈਆਂ ਜਾਂਦੀਆਂ। ਜੀ। ਸੋ ਇਹੀ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਤੋਂ ਸੁਝਾਅ ਮੰਗਦੇ ਹਾਂ, ਤੁਹਾਡੇ ਤੋਂ ਰਾਏ ਮੰਗਦੇ ਹਾਂ ਕਿ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਬੱਚੇ ਕਿਵੇਂ ਪੜ੍ਹਾਏ, ਕਿਉਂਕਿ ਸਾਰੇ ਨਹੀਂ, ਇਹ ਨਹੀਂ ਹੋ ਸਕਦਾ ਕਿ ਸਾਰਿਆਂ ਦੇ ਬੱਚੇ ਅਜੇ ਛੋਟੇ ਹੀ ਹੋਣ, ਕਈਆਂ ਦੇ ਗ੍ਰੈਜੂਏਸ਼ਨ ਹੋਣਗੇ, ਕਈਆਂ ਦੇ ਸਕੂਲਾਂ, ਕਾਲਜ, ਯੂਨੀਵਰਸਿਟੀਜ਼ ਦੇ ਵਿੱਚ ਹੋਣਗੇ। ਸੋ ਜੀ, ਸਾਡੇ ਨਾਲ ਬਿਲਕੁਲ। ਆਪਣੇ ਤਜਰਬੇ ਜ਼ਰੂਰ ਸ਼ੇਅਰ ਕਰਿਓ। ਬਿਲਕੁਲ ਵੀ ਨਿਆਣਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਕੀ ਕੁਛ ਤੁਸੀਂ ਕੀਤਾ? ਚਲੋ ਇਹ ਤਾਂ ਇੱਕ ਸਰਕਾਰ ਨੇ ਹੁਣ ਜੀ, ਜੀ। ਇੱਕ ਪ੍ਰੋਗਰਾਮ ਜਿਹੜਾ ਉਹ ਕੱਲ੍ਹ ਹੀ ਜਿਹੜਾ ਇਹਨਾਂ ਨੇ ਇਹ ਸ਼ੁਰੂ ਕੀਤਾ ਆ। ਹੂੰ, ਪਰ ਤੁਸੀਂ ਆਪਣੇ ਪੱਧਰ ਦੇ ਉੱਤੇ ਕੀ ਕੀਤਾ ਆ? ਕਿਉਂਕਿ ਏਦਾਂ ਜਦੋਂ ਤੁਸੀਂ ਸ਼ੇਅਰ ਕਰੋਗੇ ਨਾ, ਜੀ, ਬਹੁਤ ਸਾਰੇ ਜਿਹੜੇ ਨਵੀਆਂ ਫੈਮਿਲੀਜ਼, ਪਰਿਵਾਰ ਆਉਂਦੀਆਂ ਨੇ। ਜਿਹੜੇ ਉਹ ਇੱਥੇ ਆ ਰਹੇ ਆ, ਜੀ। ਉਹਨਾਂ ਨੂੰ ਕਈ ਚੀਜ਼ਾਂ ਦਾ ਜਿਹੜਾ ਉਸ ਦੇ ਵਿੱਚ ਪਤਾ ਲੱਗਦਾ ਆ। ਹੂੰ, ਕਿਉਂਕਿ ਇਵੈਂਚੁਅਲੀ ਜਿਹੜੇ ਸਾਰੇ ਜਾਣੇ ਆ, ਆਪਣੀਆਂ ਪਿੱਛੋਂ ਜੜ੍ਹਾਂ ਛੱਡ ਕੇ ਇਹਨਾਂ ਬਾਗਾਨੇ ਮੁਲਕਾਂ ਦੇ ਵਿੱਚ ਜੀ, ਆਪਣੇ ਪਰਿਵਾਰ ਦੇ ਤੇ ਆਪਣੇ ਬੱਚਿਆਂ ਦੇ, ਖਾਸ ਕਰਕੇ ਭਵਿੱਖ ਨੂੰ ਹੋਰ ਬਿਹਤਰ ਕਿੱਦਾਂ ਬਣਾ ਸਕਦੇ ਆ, ਉਹਦੇ ਹੂੰ, ਲਈ ਆਏ ਆ। ਜੀ, ਤੇ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਆ ਵੀ ਜੇ ਨਿਆਣਾ ਸੋਹਣਾ ਚੰਗਾ ਪੜ੍ਹ ਲਿਖ ਜਾਂਦਾ ਆ, ਤਾਂ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹਨਾਂ ਮੱਧ ਵਰਗੀ ਜਾਂ ਲੋ ਇਨਕਮ ਪਰਿਵਾਰ ਜਾਂ ਹੂੰ, ਮਿਡਲ ਕਲਾਸ, ਲੋਅਰ ਮਿਡਲ ਕਲਾਸ, ਉਹਨਾਂ ਨੂੰ ਇੱਕ ਉੱਠਣ ਦਾ ਉਸ ਦੇ ਵਿੱਚੋਂ ਜਿਹੜਾ ਉਹ ਮੌਕਾ ਮਿਲਦਾ। ਜਿਹੜਾ ਉਹ ਮਿਲ ਜਾਂਦਾ ਹੈਗਾ ਜੀ, ਆ। ਜੀ, ਇਹ ਹੁਣ ਕੈਲੀਫੋਰਨੀਆ ਦਾ ਬਜਟ ਤਾਂ ਸਰਪਲਸ ਕਾਫੀ ਜਿਹੜਾ ਉਹ ਚੱਲ ਰਿਹਾ ਹੈਗਾ ਵੀ, ਕਾਫੀ ਟੈਕਸ ਇਹਨਾਂ ਨੇ ਇਕੱਠਾ ਕੀਤਾ ਆ ਹਰ ਇੱਕ ਪਾਸਿਓਂ, ਤੇ ਹੁਣ
ਇਹਨੂੰ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਦਿੱਤਾ ਵੀ ਜਾ ਰਿਹਾ। ਕਦੀ ਇਹ ਗੈਸ ਟੈਕਸ ਦੇ ਗੈਸ ਸਬਸਿਡੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਪੈਸੇ ਦੇਈ ਜਾਂਦੇ, ਕਈ ਉੱਦਾਂ ਹੀ ਗੋਲਡਨ ਸਟੇਟ ਜੀ ਜਿਹੜੇ ਚੈੱਕਸ ਵਗੈਰਾ ਜਿਹੜੇ ਇਹਨਾਂ ਨੇ ਉਦੋਂ ਦਿੱਤੇ ਆ ਕੋਵਿਡ ਦੇ ਦੌਰਾਨ, ਤੇ ਹੁਣ ਇਹਨਾਂ ਨੇ ਬੱਚਿਆਂ ਦੇ ਲਈ ਇੱਕ ਪ੍ਰੋਗਰਾਮ ਨੂੰ ਜਿਹੜਾ ਇਹ ਸ਼ੁਰੂ ਕੀਤਾ ਹੈਗਾ। ਸੋ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੇ ਜਿਹੜੀਆਂ ਹੱਡਬੀਤੀਆਂ, ਆਪਣੇ ਐਕਸਪੀਰੀਅੰਸ ਜਿਹੜੇ ਉਹ ਪਲੀਜ਼ ਸ਼ੇਅਰ ਕਰੋ, ਤੇ ਇਹ ਦੱਸੋ ਵੀ ਕਿੱਦਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬੈਟਰ ਹੋ ਸਕੇ ਕੰਮ, ਉਸ ਦੇ ਲਈ ਤੁਸੀਂ ਕੀ ਕੁਛ ਕੀਤਾ। ਇੱਦਾਂ ਦੇ ਕੀ ਕੋਈ ਹੋਰ ਟਿਪਸ ਜਿਹੜੇ ਆ ਉਹ ਤੁਸੀਂ ਉਹਨਾਂ ਪੇਰੈਂਟਸ ਦੇ ਨਾਲ ਜਿਹੜਾ ਉਹ ਸ਼ੇਅਰ ਕਰੋ, ਤਾਂ ਜੋ ਵੀ ਆਪਣੇ ਬੱਚੇ ਨੂੰ ਇਸ ਪਾਸੇ ਵੱਲ ਨੂੰ ਵਧਾ ਸਕਣ। ਹੈਰਾਨੀ ਹੋਊਗੀ ਪ੍ਰਵੀਨ ਜੀ ਜਿਹੜੀ ਉਹ ਜਾਣ ਕੇ ਅ, ਵੀ 1970 ਕੋਈ ਜ਼ਿਆਦਾ ਆਪਾਂ 50 ਸਾਲ ਪੁਰਾਣੀ ਗੱਲ ਕਰਦੇ ਹਾਂ, ਹੂੰ ਜ਼ਿਆਦਾ ਨਹੀਂ, ਪਰ 50 ਸਾਲ ਉੱਦਾਂ ਚਲੋ ਦੇਖਿਆ ਜਾਵੇ ਤਾਂ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਕਈਆਂ ਨੂੰ ਤਾਂ 50 ਸਾਲ ਤੋਂ ਵੱਧ ਹੋ ਗਏ ਇੱਥੇ ਅਮਰੀਕਾ 'ਚ ਆਇਆਂ ਨੂੰ। ਜੀ ਜਿਹੜੀ ਕੈਲੀਫੋਰਨੀਆ ਦੀਆਂ ਸਟੀਮਡ ਯੂਨੀਵਰਸਿਟੀਜ਼ ਆ, ਜਿਹੜੀਆਂ ਯੂਸੀ ਸਿਸਟਮ ਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀਆਂ ਵੱਖ-ਵੱਖ ਸ਼ਾਖਾਵਾਂ ਹੈਗੀਆਂ ਨੇ ਇੱਥੇ, ਹੂੰ ਹੂੰ ਤਾਂ ਉਹਦੇ ਵਿੱਚ ਪੜ੍ਹਾਈ ਫ੍ਰੀ ਹੁੰਦੀ ਸੀ। ਹੂੰ ਇੱਕ ਜੀ ਟਾਈਮ ਦੇ ਉੱਤੇ ਜੀ ਉਹਨਾਂ ਦੇ ਵਿੱਚ ਜਿਹੜੀ ਉਹ ਪੜ੍ਹਾਈ ਫ੍ਰੀ ਹੁੰਦੀ, ਆਲਦੋ ਉਦੋਂ ਪਾਪੂਲੇਸ਼ਨ ਵੀ ਘੱਟ ਸੀਗੀ। ਆਪਾਂ ਹੂੰ ਦੇਖਿਆ ਵੀ ਬਹੁਤ ਕੁਛ ਇਹਨਾਂ 50 ਸਾਲਾਂ 'ਚ ਬੜਾ ਕੁਛ ਜਿਹੜਾ ਬਦਲੇ ਉਹ ਚੇਂਜ ਹੋਇਆ। ਜੀ ਹੁਣ ਅੱਜ ਦੇ ਜਿਹੜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਸਟੂਡੈਂਟ, ਜੇ ਬੱਚੇ ਦੇ ਕੋਲ ਸਕਾਲਰਸ਼ਿਪ ਵਗੈਰਾ ਨਹੀਂ ਹੈਗੀ, ਹੂੰ ਤਾਂ ਆਮ ਬੰਦਾ ਉਹਦੇ 'ਚ ਨਹੀਂ ਹੁਣ ਪੜ੍ਹ ਸਕਦਾ। ਜਾਂ ਤਾਂ ਹੂੰ ਬਹੁਤ ਭਾਰੇ ਲੋਨ ਚੱਕਣੇ ਪੈਣੇ ਆ, ਜੀ ਤੇ ਜਾਂ ਫਿਰ ਜੇ ਕੋਈ ਅਮੀਰ ਪਰਿਵਾਰ ਦੇ ਵਿੱਚੋਂ ਬੱਚਾ ਹੈਗਾ ਆ, ਤਾਂ ਉਹ ਉਹਦੇ ਵਿੱਚ ਜ਼ਰੂਰ ਕਰ ਸਕਦਾ ਆ। 13,000 ਤੱਕ ਇਕੱਲੀ ਸਾਲ ਦੀ ਉਹਦੀ ਫੀਸ, ਹਾਊਸਿੰਗ ਮੀਲਸ ਵਗੈਰਾ ਜੇ ਕਹਿੰਦੇ ਉਹ ਫੀਸ ਹੋ ਜਾਂਦੀ ਆ। ਤੇ ਜੇ ਬਾਕੀ ਸਾਰੀਆਂ ਚੀਜ਼ਾਂ ਵੀ ਐਡ ਕਰ ਲਓ ਤਾਂ ਸਾਲ ਦਾ $25,000 ਲੱਗ ਜਾਂਦਾ। ਜੀ $25,000 ਮੂੰਹੋਂ ਕਹਿਣਾ ਸੌਖਾ ਆ, ਹੂੰ ਤੇ ਇੱਥੇ ਕਈ-ਕਈ ਮਹੀਨਿਆਂ ਦੀ ਮਸ਼ੱਕਤ ਬਗੈਰ ਛੁੱਟੀ ਲਏ ਕੰਮ ਕਰਨ ਤੋਂ ਬਾਅਦ ਦੇ ਵਿੱਚ ਵੀ ਇੰਨੀ ਕਮਾਈਆਂ ਨਹੀਂ ਹੁੰਦੀਆਂ ਨਹੀਂ ਕਈਆਂ ਨੂੰ। ਹੁੰਦੀਆਂ ਬਿਲਕੁਲ ਸਹੀ ਸੋ ਤੁਸੀਂ ਦੇਖੋ ਵੀ ਆਪਾਂ 50 ਸਾਲ ਪਹਿਲਾਂ ਕਿੱਥੇ ਸੀਗੇ, ਹੂੰ ਜਿੱਥੇ ਹਾਈ ਸਕੂਲ ਤੋਂ ਬਾਅਦ ਗ੍ਰੈਜੂਏਸ਼ਨ ਵੀ ਜਿਹੜੀ ਉਹ ਫ੍ਰੀ ਹੁੰਦੀ ਸੀਗੀ, ਜੀ ਜੀ ਤੇ ਹੁਣ ਆਪਾਂ ਕਿੱਥੇ ਜਿਹੜਾ ਉਹ ਪਹੁੰਚ ਚੁੱਕੇ ਹਾਂ। ਅਮਰੀਕਾ ਦੇ ਵਿੱਚ ਅੱਜ ਆਪਾਂ ਸਵੇਰੇ ਵੀ ਮੈਂ ਗੱਲ ਕਰ ਰਿਹਾ ਸੀ, $1.7 ਟ੍ਰਿਲੀਅਨ ਦਾ ਜਿਹੜਾ ਆ ਉਹ ਸਟੂਡੈਂਟ ਡੈਟ ਆ। ਜੀ ਜੀ ਸਟੂਡੈਂਟਸ ਦੇ ਉੱਤੇ ਕਰਜ਼ਾ ਜਿਹੜਾ $1.7 ਟ੍ਰਿਲੀਅਨ ਦਾ, ਤਕਰੀਬਨ 48 ਮਿਲੀਅਨ ਅਮਰੀਕੀ ਜਿਹੜੇ ਆ, ਜੀ ਜਿਹੜੇ ਪੜ੍ਹ ਚੁੱਕੇ ਨੇ ਜਾਂ ਜਿਹੜੇ ਪੜ੍ਹ ਰਹੇ ਨੇ, ਉਹਨਾਂ ਦੇ ਸਿਰ ਇੰਨਾ ਇਸ ਟਾਈਮ ਕਰਜ਼ਾ ਹੈਗਾ ਆ। ਸੋ ਆਪਾਂ ਨੂੰ ਬੱਚਿਆਂ ਨੂੰ ਬੈਟਰ ਐਜੂਕੇਸ਼ਨ ਦੇਣ ਦੇ ਲਈ ਦੇਖੋ ਬਹੁਤ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਪ੍ਰਵੀਨ ਹੂੰ ਕਰਨਾ ਪੈਂਦਾ ਆ। ਜੀ ਪਰ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਕੇ ਮੇ ਬੀ ਥੋੜਾ ਬਹੁਤਾ ਇਸ ਦੇ ਵਿੱਚ ਜਿਹੜਾ ਹੈ ਉਹ ਮਦਦ ਹੋਵੇ। ਸੋ ਇਹ ਜਿਹੜੀ ਟੈਕਸ ਫ੍ਰੀ ਮਨੀ ਜਿਹੜੀ ਹੈ, ਇਸ ਨੂੰ ਕਹਿੰਦੇ ਇਹਨਾਂ ਨੇ ਮਿਊਚੁਅਲ ਫੰਡਸ ਦੇ ਵਿੱਚ ਇਨਵੈਸਟ ਕਰਨਾ। ਇੱਕ ਸਕਾਲਰ ਸ਼ੇਅਰ ਕਰਕੇ ਪ੍ਰੋਗਰਾਮ ਆ, ਜੀ ਉਸ ਦੇ ਜਿਹੜਾ ਉਹ ਤਹਿਤ ਇਹ ਕਾਲਜ ਦੀਆਂ ਜਿਹੜੀਆਂ ਸੇਵਿੰਗ ਪਲਾਨ ਦੇ ਨਾਲ ਜਿਹੜਾ ਉਹ ਜੋੜਿਆ ਗਿਆ ਆ। ਇਹ ਉਹਨਾਂ ਨੇ ਮੱਦ ਰੱਖੀ ਆ। ਇਹ ਸਿਰਫ ਤੇ ਸਿਰਫ ਕਾਲਜ ਦੀ ਟਿਊਸ਼ਨ, ਬੁੱਕਸ ਤੇ ਹੋਰ ਜਿਹੜੀ ਪੜ੍ਹਾਈ ਲਿਖਾਈ ਦੇ ਮਾਮਲਿਆਂ ਦੇ ਵਿੱਚ ਹੀ ਇਸ ਨੂੰ ਪੈਸੇ ਤੁਸੀਂ ਵਰਤੇ ਜਾ ਸਕਦੇ ਆ। ਜੀ ਹੋਰ ਇਸ ਦੇ ਵਿੱਚ ਤੁਸੀਂ ਇਹ ਨਹੀਂ ਆ ਵੀ ਤੁਸੀਂ ਕਹੋ ਵੀ ਮੈਂ ਇਹਦੇ ਵਿੱਚ ਲਾ ਦੇਵਾਂ ਤੇ ਮੇਰੇ ਨੂੰ ਰਿਟਰਨ ਵੱਧ ਆ ਜੂਗੀ, ਤੇ ਬਾਅਦ 'ਚ ਮੈਂ ਕੁਛ ਹੋਰ ਇਹਦੇ ਨਾਲ ਚੀਜ਼ ਜੀ ਖਰੀਦ ਲਵਾਂ ਜਾਂ ਕੁਛ ਉਹ ਕਰ ਲਵਾਂ, ਉਹ ਚੀਜ਼ ਨਹੀਂ ਹੋਊਗੀ। ਸੋ ਜਿਹੜੇ ਉਹ ਜੇ ਪੜ੍ਹਾਈ ਦੇ ਵਾਸਤੇ ਜਿਹੜਾ ਤੁਸੀਂ ਕਰੋਗੇ, ਤਾਂ ਉਹ ਫਿਰ ਟੈਕਸ ਫ੍ਰੀ ਵਿਡਰਾਲਸ ਹੋਣਗੇ। ਜੇ ਪੜ੍ਹਾਈ ਦੇ ਮਾਮਲੇ ਤੋਂ ਹਟ ਕੇ ਤੁਸੀਂ ਕਰਦੇ ਆ ਤਾਂ ਫਿਰ ਉਹਦੇ ਉੱਤੇ ਟੈਕਸ ਤੁਹਾਡਾ ਲੱਗੂਗਾ। ਜੀ 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 ਵੀ ਜਿੰਨਾ ਵੀ ਤੁਸੀਂ ਇੰਟਰਸਟ ਉਦੋਂ ਤੱਕ ਇਨਵੈਸਟ ਕਰਕੇ ਗੇਨ ਕੀਤਾ ਆ, ਤਾਂ ਉਹਦੇ ਤੇ ਫਿਰ ਤੁਹਾਨੂੰ ਜਿਹੜਾ ਉਸ ਦੇ ਵਿੱਚ ਟੈਕਸ ਹੋਊਗਾ। ਸੋ ਕੱਲ ਗਵਰਨਰ ਨਿਊਸਮ ਇਹ ਕਹਿ ਰਹੇ ਸੀਗੇ ਵੀ ਇਹਦਾ ਮਕਸਦ ਸਾਡਾ ਇਹੀ ਆ ਵੀ ਜਿਹੜੇ ਨਿਆਣੇ ਛੱਡ ਜਾਂਦੇ ਆ ਵਿੱਚੋਂ, ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ, ਵੀ ਹੋਰ ਵੱਧ ਤੋਂ ਵੱਧ ਨਿਆਣੇ ਜਿਹੜੇ ਉਹ ਪੜ੍ਹ ਸਕਣ। ਜੀ ਬਿਲਕੁਲ। ਔਰ ਇਹ ਸਕੀਮ ਹੈ, ਸ਼ਾਰਟਕਟ ਨਹੀਂ ਹੈ। ਇਹ ਸਾਨੂੰ ਸਮਝਣਾ ਚਾਹੀਦਾ ਕਿ ਹਾਂਜੀ ਸਕੀਮ ਹਾਂਜੀ ਹਾਇਰ ਐਜੂਕੇਸ਼ਨ ਤੁਹਾਡੀ ਡਰੌਪ ਨਾ ਹੋਵੇ, ਉਹਦੇ ਲਈ ਇਹ ਸਕੀਮ ਆ। ਸੋ ਚੰਗੀ ਗੱਲ ਇਹ ਹੈ ਕਿ ਇਹਦਾ ਜਿਹੜਾ ਪਹਿਲੂ ਆ ਉਹ ਇਹ ਹੈ ਰਾਜਕਰਮਵੀਰ ਸਿੰਘ ਜੀ, ਕਿ ਇਹਦੇ ਨਾਲ ਜਿਹੜੇ ਮਾਪੇ ਇਹ ਸੋਚ ਰਹੇ ਨੇ ਕਿ ਯਾਰ ਅੱਜ ਆਪਾਂ ਕੰਪਰੋਮਾਈਜ਼ ਜਿਹਾ ਕਰ ਲੈਂਦੇ ਹਾਂ, ਤੇ ਉਹਨਾਂ ਨੂੰ ਥੋੜਾ ਜਿਹਾ ਬਲ ਮਿਲੂਗਾ। ਔਰ ਇਹ ਕਈ ਵਾਰੀ ਇਹ ਹੁੰਦਾ ਸਾਡੇ ਆਲੇ ਦੁਆਲੇ ਕਿ ਬੱਚੇ ਬਹੁਤ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦੇ ਆ, ਪਰ ਕਿਉਂਕਿ ਅਸੀਂ ਪ੍ਰਵਾਸੀ ਹਾਂ, ਪਰਦੇਸੀ ਹਾਂ, ਤੇ ਅਸੀਂ ਜਲਦੀ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਜੇ ਇਹ ਨਾਲ ਜੁੜ ਜਾਵੇ ਤੇ 4 ਪੈਸੇ ਇਹਦੇ ਵੀ ਕਮਾਉਣ ਲੱਗ ਜਾਵੇ, ਤਾਂ ਸਾਨੂੰ ਥੋੜਾ ਜਿਹਾ ਆਸਰਾ ਹੋ ਜਾਊਗਾ। ਸੋ ਤੁਸੀਂ ਕਾਲਸ ਕਰਕੇ ਸਾਡੇ ਨਾਲ ਜ਼ਰੂਰ ਜੁੜੋ। 408-272-5200 ਤੇ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਕਿਉਂਕਿ ਇਹਦੇ ਲਈ ਜੁੜਨਾ ਕਿਉਂ ਜ਼ਰੂਰੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ।
ਹੂੰ। ਪਿਛਲੇ ਦਿਨੀ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਇੱਥੇ ਸਟੂਡੀਓ ਦੇ ਵਿੱਚ ਤੇ ਨਾਲ ਹੀ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਜਿਹੜਾ ਸਾਡਾ ਸਾਂਝਾ ਇੱਕ ਐਫਰਟ ਕਰਦੇ ਆ, ਉਹਦੇ ਵਿੱਚ ਇਹੀ ਹੈ ਕਲਚਰ ਸੈਂਟਰ, ਸੌਰੀ ਮਾਫ਼ ਕਰਨਾ। ਪੰਜਾਬੀ ਕਲਚਰ ਸੈਂਟਰ ਜੀ। ਹਾਂਜੀ, ਪੰਜਾਬੀ ਕਲਚਰ ਸੈਂਟਰ, ਉੱਥੇ ਜਿਹੜੇ ਪ੍ਰੋਗਰਾਮ ਹੋਏ ਸੀ, ਤਾਂ ਉੱਥੇ ਵੀ ਇਹੀ ਜਿਹੜੀ ਗੱਲ ਦਾ ਥੀਮ ਸੀਗਾ, ਉਹ ਮੇਨ ਇਹੀ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ, ਸਾਡੀਆਂ ਅਗਲੀਆਂ ਜਨਰੇਸ਼ਨਸ ਆ, ਉਹਨਾਂ ਨੂੰ ਉਹ ਕਨੈਕਟ ਰਹਿਣ, ਉਹ ਜੁੜੇ ਰਹਿਣ, ਉਹ ਇਸ ਸੰਬੰਧ ਦੇ ਵਿੱਚ ਜੁੜਾਅ ਮਹਿਸੂਸ ਕਰਨ। ਇਤਿਹਾਸ ਆਰਟ ਕੈਂਪ ਲਾਇਆ ਗਿਆ, 7 ਦਿਨ ਕਲਾਸਾਂ ਚੱਲੀਆਂ। ਤਹਈਆ ਤਹਈਆ ਇਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ, ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਮਿਲ ਸਕੇ। ਸੋ ਹੁਣ ਵੀ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੈ, ਕਿਉਂਕਿ ਇਹ ਜਿਹੜੀ ਨੌਲੇਜ ਹੁੰਦੀ ਹੈ, ਇਨਫੋਰਮੇਸ਼ਨ ਸ਼ੇਅਰਿੰਗ, ਇਹ ਸਰਕਾਰਾਂ ਦੇ ਵਿੱਚ ਹੀ ਨਹੀਂ ਹੁੰਦੀ ਇਕੱਲੀ, ਜਿਵੇਂ ਦਿੱਲੀ ਤੇ ਪੰਜਾਬ ਦੇ ਵਿਚਾਲੇ ਹੋਇਆ ਨੌਲੇਜ ਸ਼ੇਅਰਿੰਗ ਸਮਝੌਤਾ। ਇਹ ਨੌਲੇਜ ਸ਼ੇਅਰਿੰਗ ਸਮਝੌਤਾ ਰੇਡੀਓ ਤੇ ਵੀ ਹੋਣਾ ਚਾਹੀਦਾ, ਸਾਡਾ ਆਪਸੀ ਆਡੀਅנס ਦਾ ਵੀ ਤੇ ਆਮ ਲੋਕਾਂ ਦਾ ਵੀ, ਕਿਉਂਕਿ ਜਿਹੜੇ ਨਵੇਂ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ। ਕਈ ਵਾਰੀ ਬੰਦਾ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨਾ ਕੁ ਰੁੱਝ ਜਾਂਦਾ, ਇੰਨਾ ਕੁ ਬਿਜ਼ੀ ਹੋ ਜਾਂਦਾ ਹੈ ਕਿ ਉਹਦੀਆਂ ਜਿਹੜੇ ਚੁਣੌਤੀਆਂ ਹੁੰਦੀਆਂ ਨੇ ਉਹ ਵੱਡੀਆਂ ਲੱਗਦੀਆਂ ਉਹਨੂੰ, ਬਜਾਏ ਇਸਦੇ ਕਿ ਬੱਚਿਆਂ ਦੀ ਪੜ੍ਹਾਈ ਨਾਲੋਂ। ਸੋ ਇਸੇ ਕਰਕੇ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਮੈਨੇਜ ਕੀਤਾ, ਮੈਨੂੰ ਪਤਾ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਜ਼ਿਆਦਾ ਵੀਰਾਂ ਨਾਲੋਂ ਜ਼ਿਆਦਾ ਸਮਾਂ ਇਹਨਾਂ ਚੀਜ਼ਾਂ ਤੇ ਗੁਜ਼ਾਰਦੀਆਂ ਨੇ, ਖਰਚ ਕਰਦੀਆਂ ਨੇ ਆਪਦਾ ਟਾਈਮ, ਕਿ ਮੇਰੇ ਬੱਚੇ ਨੂੰ ਵਧੀਆ ਸਟੱਡੀ ਮਿਲੇ। ਔਰ ਆਪਾਂ ਕਈ ਜਿਹੜੇ ਨਿੱਜੀ ਪਰਿਵਾਰਾਂ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਹਾਂ ਇੱਥੇ, ਜਿਨ੍ਹਾਂ ਨੇ ਇਹਨਾਂ ਚੈਲੰਜਸ ਦੇ ਵਿੱਚੋਂ ਨਿਕਲ ਕੇ ਇੱਕ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ ਹੈ। ਜੀ। ਸੋ ਆਪਣੇ ਜਿਹੜੇ ਜ਼ਰੂਰ ਟਿਪਸ ਜਿਹੜੇ ਆ ਕੀ ਤੁਸੀਂ ਕੀਤਾ, ਉਹ ਵੀ ਜਿਹੜਾ ਉਹ ਸ਼ੇਅਰ ਕਰੋ, ਤੇ ਬਾਕੀ ਇਹ ਵੀ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਇਹ ਵੀ ਸ਼ੇਅਰ ਕਰ ਸਕਦੇ ਆ। ਸਰੋਤਿਓ, ਤੁਸੀਂ ਸ਼ੇਅਰ ਕਰ ਸਕਦੇ ਹੋ ਜੀ, ਜੀ। ਤੁਹਾਨੂੰ ਕੀ ਲੱਗਦਾ ਵੀ ਕੈਲੀਫੋਰਨੀਆ ਦਾ ਕੀ ਇਹ ਉਪਰਾਲਾ ਤੁਹਾਨੂੰ ਠੀਕ ਲੱਗ ਰਿਹਾ ਆ, ਕਿਉਂਕਿ ਇਹ ਵੀ ਆਪਾਂ ਨੂੰ ਸੁਣਨ ਨੂੰ ਮਿਲ ਸਕਦਾ ਜਾਂ ਮਿਲੂਗਾ ਕਿਤੇ ਵੀ ਯਾਰ ਕਿਤੇ ਇਹ ਨਾ ਹੋਵੇ ਵੀ ਐਵੇਂ ਵਾਧੂ ਦੀ ਮਨੀ ਜਿਹੜੀ ਉਹ ਸਪੈਂਡ ਕਰੀ ਜਾਂਦੇ ਕਿਤੇ, ਇਹ ਤਾਂ ਨਹੀਂ ਕਿਸੇ ਨੂੰ ਇਦਾਂ ਤਾਂ ਨਹੀਂ ਕਿਤੇ ਲੱਗਦਾ, ਕਿਉਂਕਿ ਬਹੁਤ ਵਾਰੀ ਜਿਹੜੇ ਕਈ ਪ੍ਰੋਗਰਾਮ ਇਦਾਂ ਦੇ ਹੁੰਦੇ ਉਹਦੇ ਵਿੱਚ ਇਦਾਂ ਸੋਚਿਆ ਜਾਂਦਾ ਵੀ ਨਹੀਂ, ਵਾਧੂ ਮਨੀ ਐਵੇਂ ਹੀ ਸਪੈਂਡ ਕੀਤੀ ਜਾ ਰਹੀ ਹੈ। ਤੁਹਾਡੇ ਹਿਸਾਬ ਦੇ ਨਾਲ ਕੀ ਇਹ ਇੱਕ ਗੁੱਡ ਐਫਰਟ ਹੈਗਾ? ਉਹ ਵੀ ਤੁਸੀਂ ਜ਼ਰੂਰ ਜਿਹੜਾ ਉਹ ਸ਼ੇਅਰ ਕਰ ਸਕਦੇ, ਜਾਂ ਹੋਰ ਕੋਈ ਤੁਹਾਡੇ ਕੋਈ ਵਿਚਾਰ ਹੋਣ ਇਸ ਚੀਜ਼ ਦੇ ਵਿੱਚ, ਉਹ ਤੁਸੀਂ ਸ਼ੇਅਰ ਕਰੋ। 408-272-52। ਸੋ ਆਪਣੇ ਨਾਲ ਜੁੜੇ ਨੇ ਵਿਕਾਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਚਾਹੁੰਦਾ ਸੀ, ਮੈਂ ਥੋੜਾ ਜਿਹਾ ਇੰਟਰਨੈਟ ਤੇ ਦੇਖਿਆ ਜੀ, ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਇੱਥੇ ਦੇ ਬਰਥ ਵਾਲੇ ਆ ਉਹੀ ਹਿੱਸਾ ਲੈ ਸਕਦੇ ਕਿ ਜਿਹੜੇ ਇੰਡੀਆ ਤੋਂ ਬਰਥ ਲੈ ਕੇ ਜਿਹੜੇ ਇੱਥੇ ਆ ਕੇ ਸਟੱਡੀ ਕਰ ਰਹੇ ਆ, ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਮਤਲਬ ਕਿ ਸ਼ਾਮਿਲ ਹੋ ਸਕਦੇ ਆ? ਠੀਕ ਹੈ ਵੀ ਉਹ ਬਸ ਇੱਕ ਕੁਐਸਚਨ ਹੈ ਜੀ। ਹਾਂਜੀ, ਬਿਲਕੁਲ ਜੀ। ਜਿਹੜਾ ਵੀ ਨਿਆਣਾ ਪੜ੍ਹਦਾ ਹੈ ਜੀ, ਪਹਿਲੀ ਤੋਂ ਲੈ ਕੇ 12ਵੀਂ ਦੇ ਵਿੱਚ, ਬਰਥ ਆਫ ਕੰਟਰੀ ਦਾ ਕੋਈ ਇਸ ਦੇ ਵਿੱਚ ਨਹੀਂ ਮਾਇਨਾ ਹੈਗਾ। ਤੁਸੀਂ ਕੈਲੀਫੋਰਨੀਆ ਦੇ ਡੋਮਿਸਾਈਲ ਯਾਨੀ ਕੈਲੀਫੋਰਨੀਆ ਦੇ ਰਹਿਣ ਵਾਲੇ ਹੋਣੇ ਚ, ਕੈਲੀਫੋਰਨੀਆ ਦੇ ਜਿਹੜੇ ਪਬਲਿਕ ਸਕੂਲਾਂ ਦੇ ਵਿੱਚ ਪੜ੍ਹਦੇ ਹੋ ਤਾਂ ਉਹਦੇ ਲਈ ਇਹ ਆ। ਸੋ ਬੱਚਾ ਕਿੱਥੇ ਜੰਮਿਆ ਉਸ ਕੋਈ ਇਸ ਦੇ ਨਾਲ ਕੋਈ ਤਾਲੁਕਾਤ ਨਹੀਂ। ਹਾਂਜੀ, ਬਿਲਕੁਲ। ਸੋ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਨੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਸਾਡੇ ਨਾਲ ਕਾਲ ਦੇ ਜ਼ਰੀਏ ਜੁੜ ਸਕਦੇ ਹੋ। ਤੁਹਾਨੂੰ ਇਹ ਸਕੀਮ ਕਿਵੇਂ ਲੱਗਦੀ? ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰਾਂ ਦੀ ਹਰ ਸਕੀਮ ਦਾ ਵੈਲਕਮ ਹੋਵੇ ਰਾਜ ਜੀ। ਬਿਲਕੁਲ ਦੋਨੇ ਪਾਸੇ ਦੀਆਂ ਥਿਊਰੀ ਸਾਨੂੰ ਲੈ ਕੇ ਚੱਲਣੀਆਂ ਹੁੰਦੀਆਂ ਨੇ। ਕੋਈ ਜ਼ਰੂਰੀ ਨਹੀਂ ਆ ਵੀ ਜਸਟ ਬਿਕੋਜ਼ ਵੀ ਇਹ ਕੈਲੀਫੋਰਨੀਆ ਦੀ ਸਰਕਾਰ ਨੇ ਜਾਂ ਇਹਦੇ ਗਵਰਨਰ ਨੇ ਲਿਆਂਦੀ ਆ ਤੇ ਇਹਦੀ ਇਹ ਚੰਗੀ ਹੋਈ ਹੋਣੀ ਆ। ਨਾਟ ਆਲਵੇਜ਼ ਲਾਈਕ ਦੈਟ। ਪਰ ਜਿੱਥੇ ਕੋਈ ਚੰਗਾ ਚੀਜ਼ ਹੈਗੀ ਆ ਉਹ ਸਾਰਿਆਂ ਨੂੰ ਪਤਾ ਲੱਗੇ, ਉਹ ਵੀ ਇੱਕ ਚੰਗੀ ਚੀਜ਼ ਜਿਹੜੀ ਉਹ ਬਣਨੀ ਚਾਹੀਦੀ। ਪਰ ਬਾਕੀ ਅਸੀਂ ਨਾਲ ਦੇ ਨਾਲ ਤੁਹਾਨੂੰ ਇਹ ਜ਼ਰੂਰ ਪੁੱਛ ਰਹੇ ਹਾਂ ਵੀ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਤੇ ਆਪਣੇ ਟਿਪਸ ਜਿਹੜੇ ਉਹ ਸਾਂਝੇ ਕਰੋ, ਜਿਹੜੇ ਹੋਰ ਪਰਿਵਾਰਾਂ ਨੂੰ ਵੀ ਜਿਹੜਾ ਉਹ ਪਤਾ ਲੱਗੇ ਕਿ ਇਦਾਂ ਦੇ ਕੋਈ ਆਲਰੇਡੀ ਅਕਾਊਂਟਸ ਹੈਗੇ। ਬਹੁਤ ਵਾਰੀ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਬੱਚਿਆਂ ਦਾ ਅਕਾਊਂਟ ਬਣਾ ਸਕਦੇ ਆ, ਜਿਹੜਾ ਵੀ 18ਵੇਂ ਤੋਂ ਬਾਅਦ ਦੇ ਵਿੱਚ ਜਾ ਕੇ ਵਰਤ ਸਕਦੇ, ਜਿਹੜੇ ਕਾਲਜ ਫੰਡਸ ਜਿਸ ਦੇ ਵਿੱਚ ਤੁਸੀਂ ਇਕੱਠੇ ਕਰ ਸਕਦੇ। ਕੁਛ ਇਦਾਂ ਦੇ ਪ੍ਰੋਗਰਾਮ ਹੈਗੇ ਹੋਣ, ਚੱਲ ਰਹੇ ਹੋਣ, ਤਾਂ ਉਹ ਵੀ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਜੋ ਬਾਕੀਆਂ ਦੀ ਵੀ ਕਈ ਵਾਰੀ ਮਦਦ ਹੋਵੇ। ਤੇ ਪ੍ਰਵੀਨ ਜੀ, ਆਪਾਂ ਇੱਕ ਕਾਲਰ ਲੈਨੇ, ਮੇਘਨਾ ਜੀ ਜੁੜੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਤੁਹਾਡਾ ਸੁਣ ਰਹੀ ਸੀ ਪ੍ਰੋਗਰਾਮ। ਕਾਫੀ ਅੱਛੀ ਸਕੀਮ ਆ, ਠੀਕ ਆ, ਬੱਚਿਆਂ ਦੀ ਐਜੂਕੇਸ਼ਨ ਬਾਰੇ ਕਾਫੀ ਅੱਛਾ ਸੋਚਿਆ ਜਾ ਰਿਹਾ। ਇਟਸ ਅ ਗੁੱਡ ਐਫਰਟ। ਪਰ ਸਰ ਮੈਂ ਇੱਕ ਚਾਹੁੰਦੀ ਹਾਂ ਕਿ ਇੱਕ ਹੋਰ ਐਜੂਕੇਸ਼ਨ ਠੀਕ ਆ ਮਿਲ ਰਹੀ ਆ ਸਕੂਲ ਕਾਲਜ ਵਿੱਚ, ਠੀਕ ਆ, ਇੱਕ ਲਾਈਫ ਕੋਚ ਦਾ ਪ੍ਰੋਗਰਾਮ ਉਹ ਇੱਥੇ ਬਹੁਤ ਐਕਸਪੈਂਸਿਵ ਆ। ਮੈਂ ਦੇਖ ਰਹੀ ਹਾਂ ਕੋਈ 250 ਬਰਾਬਰ ਚਾਰਜ ਕਰਦਾ, ਕੋਈ 500। ਜੇ ਇਸ ਤਰ੍ਹਾਂ ਦੀ ਕੋਈ ਸਕੀਮ ਜੇ ਆਪਾਂ ਸਕੂਲ ਦੇ ਵਿੱਚ ਇੱਕ ਵਰਕਸ਼ਾਪ ਜਿੱਦਾਂ ਲਗਾ ਕੇ ਇੱਕ ਬੱਚਿਆਂ ਨੂੰ ਲਾਈਫ ਐਜੂਕੇਸ਼ਨ ਤੋਂ ਹਟ ਕੇ ਜਿਹੜੀਆਂ ਚੀਜ਼ਾਂ, ਜੇ ਉਹ ਚੀਜ਼ਾਂ ਹੋ ਗਈਆਂ ਤਾਂ ਬੱਚਾ ਐਜੂਕੇਸ਼ਨ ਵਿੱਚ ਹੀ ਜਾਊਗਾ। ਜੇ ਉਹ ਚੀਜ਼ਾਂ ਬੱਚੇ ਦੇ ਮਾਇੰਡ 'ਚ ਨਹੀਂ ਤਾਂ ਬੱਚਾ ਖੁਦ ਹੀ ਪ੍ਰੇਰਿਤ ਨਹੀਂ ਹੋਊਗਾ ਐਜੂਕੇਸ਼ਨ ਦੇ ਵਿੱਚ ਜਾਣ ਲਈ। ਉਹ ਫਿਰ ਸਾਰੀ ਮਨੀ
ਦਾ ਕੀ ਲਾਭ ਜੇ ਬੱਚਾ ਖੁਦ ਹੀ ਪ੍ਰੇਰਿਤ ਨਹੀਂ ਹੈਗਾ। ਸੋ ਮੈਂ ਚਾਹੁੰਦੀ ਜੇ ਇਦਾਂ ਦੀ ਕੋਈ ਵੀ ਸਕੀਮ ਪਲੀਜ਼ ਆ ਸਕਦੀ ਆ, ਵਰਕਸ਼ਾਪ ਸਕੂਲਾਂ ਦੇ ਵਿੱਚੋਂ ਫ੍ਰੀ ਆਫ ਕਾਸਟ ਲਗਾਉਣ, ਕਿਉਂਕਿ ਵੈਸੇ ਐਕਸਪੈਂਸਿਵ ਆ। ਜੀ ਬਿਲਕੁਲ। ਨਹੀਂ ਠੀਕ ਹੈ, ਚਲੋ ਬਹੁਤ ਵਧੀਆ ਸੁਝਾਅ ਆ ਮੇਘਨਾ ਜੀ, ਥੈਂਕ ਯੂ ਜਿਹੜਾ ਉਹ ਸ਼ੇਅਰ ਕਰਨ ਦੇ ਲਈ। ਇੱਕ ਚੀਜ਼ ਇਸ ਵਿੱਚ ਪ੍ਰਵੀਨ ਮੈਂ ਇਹ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਟਾਈਮ ਦੇ ਉੱਤੇ ਜਿਹੜੇ ਅਧਿਆਪਕ ਹੁੰਦੇ ਸੀਗੇ ਨਾ, ਲਾਈਫ ਕੋਚ ਦਾ ਕੰਮ ਉਹੀ ਨਾਲ ਦੇ ਨਾਲ ਕਰੀ ਜਾਂਦੇ ਸੀਗੇ। ਉਹ ਤੁਹਾਨੂੰ ਜੀਵਨ ਦੇ ਵਿੱਚ ਅੱਗੇ ਕੀ ਕਰਨਾ ਚਾਹੀਦਾ, ਕਿਵੇਂ ਆ, ਕਿਹੜੀਆਂ ਦੁਚਿੱਤੀਆਂ ਤੁਹਾਡੇ ਮੂਹਰੇ ਆ ਸਕਦੀਆਂ, ਕਿੱਦਾਂ ਆ, ਕਿਵੇਂ ਆ, ਉਹ ਬਗੈਰ ਕਿਸੇ ਤੋਂ ਪੁੱਛੇ ਉਹ ਆਪ ਹੀ ਜਿਹੜਾ ਉਹ ਦੱਸ ਦਿੰਦੇ ਸੀਗੇ। ਹੁਣ ਪ੍ਰੋਬਲਮ ਇਹ ਹੋ ਗਈ ਆ ਵੀ ਜਿਹੜੇ ਚਲੋ ਇੱਕ ਡਿਫਰੈਂਟ ਇਸ਼ੂ ਹੈਗਾ ਆ ਵੀ ਟੀਚਰਸ ਕਹਿੰਦੇ ਆ ਯਾਰ ਸਾਨੂੰ ਤਨਖਾਹਾਂ ਇੰਨੀਆਂ ਘੱਟ ਆ, ਸਾਨੂੰ ਤਾਂ ਆਪ ਕਈ ਵਾਰੀ ਨਿਆਣਿਆਂ ਦੇ ਲਈ ਸਪਲਾਈਜ਼ ਜਿਹੜੀਆਂ ਉਹ ਲੈ ਕੇ ਜਾਣੀਆਂ ਪੈਂਦੀਆਂ, ਵੀ ਪੈਨਸਲਾਂ ਵੀ ਉਹਨਾਂ ਨੂੰ ਅਸੀਂ ਲੈ ਕੇ ਦਈਏ, ਉਹ ਵੀ ਸਾਰਾ ਕੁਛ ਕਰਕੇ ਦਈਏ। ਕਈ ਵਾਰੀ ਸਕੂਲ ਡਿਸਟ੍ਰਿਕਟ ਵੱਲੋਂ ਉਹਨਾਂ ਨੂੰ ਨਹੀਂ ਮਿਲਦਾ, ਕਈ ਵਾਰੀ ਸਕੂਲ ਡਿਸਟ੍ਰਿਕਟਸ ਵੀ ਜਿਹੜੀਆਂ ਇੰਨੀਆਂ ਰਿਚ ਨਹੀਂ ਹੁੰਦੀਆਂ, ਪੁਅਰ ਹੁੰਦੀਆਂ, ਬਹੁਤ ਇੱਥੇ ਇਸ ਚੀਜ਼ ਨੂੰ ਲੈ ਕੇ ਵੈਰਾਈਟੀ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੀ ਉਹ ਮਿਲਦੀ ਰਹਿੰਦੀ ਆ। ਮੇਰੇ ਖਿਆਲ ਨਾਲ ਅੱਡ-ਅੱਡ ਕਾਉਂਟੀਜ਼ ਦੇ ਵਿੱਚ ਫਰਕ। ਹਾਂਜੀ, ਕੱਲੇ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਫਰਕ ਰਹਿੰਦਾ ਹੈਗਾ ਆ। ਸੋ ਦੇਖੋ ਇਹ ਚੀਜ਼ਾਂ ਜੇ ਐਡ ਔਨ ਹੋ ਜਾਣ, ਸਟੂਡੈਂਟਸ ਨੂੰ ਜਿਹੜੇ ਟੀਚਰ ਆ ਉਹ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਉਹ ਦੱਸਦੇ ਰਹਿਣ, ਤਾਂ ਇੱਕ ਚੰਗੀ ਜਿਹੜਾ ਉਪਰਾਲਾ ਹੋਊਗਾ। ਹੋ ਸਕਦਾ ਵੀ ਕਮਿਊਨਿਟੀਜ਼ ਨੂੰ ਮਿਲ ਕੇ ਕੁਛ ਕੁ ਨੂੰ ਆਪ ਹੀ ਖੁਦ ਇੱਦਾਂ ਦੇ ਜਿਹੜੇ ਉਪਰਾਲੇ ਜਿਹੜੇ ਉਹ ਜੇ ਉਹ ਕਰ ਸਕਣ ਤਾਂ ਉਹ ਵੀ ਨਾਲ ਦੇ ਨਾਲ ਗੁੱਡ ਆ। ਬਾਕੀ ਸਰਕਾਰ ਨੇ ਤਾਂ ਜਦੋਂ ਕਰਨਾ ਉਦੋਂ ਕਰਨਾ ਹੈ, ਆਪਾਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਆਪਣੇ ਕਮਿਊਨਿਟੀ ਦੇ ਬੱਚਿਆਂ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਂਦੇ ਜਾਈਏ। ਸੋ ਹੁਣ ਇਸੇ ਪ੍ਰੋਗਰਾਮ ਦੇ ਤਹਿਤ ਜਿਹੜੇ 1 ਜੁਲਾਈ ਤੋਂ ਬਾਅਦ ਦੇ ਵਿੱਚ ਜੰਮੇ ਨਿਆਣੇ ਆ, ਜੇ ਕਹਿੰਦੇ ਵੀ ਇਸ ਸਾਲ ਦੇ ਜਿਹੜੇ 1 ਜੁਲਾਈ ਜਾਂ ਉਸ ਤੋਂ ਬਾਅਦ 'ਚ ਜੰਮੇ ਆ, ਉਹ ਕਹਿੰਦੇ ਵੀ $100 ਤਾਂ ਸਿੱਧਾ ਨਿਆਣਿਆਂ ਨੂੰ ਉਹਨਾਂ ਨੇ ਅਪ ਟੂ $100 ਤੱਕ ਜਿਹੜਾ ਉਹ ਦੇ ਦੇਣਾ। $25 ਉਹਨਾਂ ਨੇ ਸੀਡ ਮਨੀ ਜਿਹੜੀ ਸਿੱਧੇ ਅਕਾਊਂਟ ਦੇ ਵਿੱਚ ਜਿਹੜੀ ਉਹ ਪਾ ਦੇਣੀ ਹੈ ਜਦੋਂ ਤੁਸੀਂ ਰਜਿਸਟਰ ਕਰਦੇ ਆ। ਜੇ ਆਨਲਾਈਨ ਪੋਰਟਲ ਦੇ ਵਿੱਚ ਕਰ ਲੈਂਦੇ ਆ ਤਾਂ $25 ਉਹਨਾਂ ਨੇ ਹੋਰ ਪਾ ਦੇਣੇ ਆ। ਤੇ ਜੇ ਤੁਸੀਂ ਉਸ ਨੂੰ ਜਿਹੜਾ ਆਲਰੇਡੀ ਨਵਾਂ ਜਾਂ ਐਗਜ਼ਿਸਟਿੰਗ ਸਕਾਲਰਸ਼ਿਪ 529 ਅਕਾਊਂਟ ਹੈਗਾ ਉਹਨੂੰ ਕੈਲਕੇਟਸ ਅਕਾਊਂਟ ਨਾਲ ਜੋੜਦੇ ਆ ਤਾਂ $50 ਹੋਰ, $100 ਜਿਹੜਾ ਸਰਕਾਰ ਕਹਿੰਦੀ ਵੀ ਅਸੀਂ ਤੁਹਾਨੂੰ ਇਸ ਦੇ ਵਿੱਚ ਜਿਹੜਾ ਉਹ ਦੇ ਦੇਵਾਂਗੇ। ਸੋ ਇਵੈਂਚੁਅਲੀ ਬੱਚਿਆਂ ਦੇ ਲਈ ਆ, ਤੁਸੀਂ ਉਹਦੇ ਵਿੱਚ ਮਨੀ ਐਡ ਕਰਦੇ ਜਾਓ, ਰੱਖਦੇ ਜਾਓ। 18 ਸਾਲਾਂ ਤੱਕ $50 ਰੱਖ ਲਏ, $100 ਐਵਰੀ ਮੰਥ ਜਿਹੜਾ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਪਾਉਣਾ ਸ਼ੁਰੂ ਕਰ ਦਿਓ, ਤਾਂ 18 ਸਾਲਾਂ ਦੇ ਵਿੱਚ ਜੇ ਤੁਸੀਂ ਈਅਰ ਦੇ ਵੀ $1000 ਜਿਹੜਾ ਐਡ ਕਰ ਰਹੇ ਆ, ਕਿਸੇ ਦਿਨ ਕਈ ਵਾਰੀ ਵੱਧ ਕਈ ਵਾਰੀ ਘੱਟ, ਤਾਂ ਤੁਹਾਡੇ ਕੋਲ $18-20,000 ਜਿਹੜਾ ਆ ਉਹ ਜੁੜ ਜਾਂਦਾ ਆ। ਕਿਉਂਕਿ ਫੀਸਾਂ ਤੇ ਉਹ ਸਾਰੀਆਂ ਚੀਜ਼ਾਂ ਗਾਂ ਤੋਂ ਗਾਂ ਮਹਿੰਗੀਆਂ ਹੀ ਹੋ ਰਹੀਆਂ, ਸਸਤੀਆਂ ਨਹੀਂ ਜਿਹੜੀਆਂ ਹੋ ਰਹੀਆਂ। ਸੋ ਉਹਦੇ ਵਿੱਚ ਤੁਹਾਡੀ ਮਦਦ ਹੋ ਸਕੂਗੀ ਆਉਣ ਵਾਲੇ ਸਮੇਂ 'ਚ। ਇੱਕ ਕਿਸੇ ਲੇਖਕ ਨੇ ਲਿਖਿਆ ਸੀਗਾ, ਉਹਦੀ ਗੱਲ ਤੇ ਮੈਂ ਬਾਅਦ 'ਚ ਆਉਣਾ, ਪਰ ਪਹਿਲਾਂ ਸਾਡੇ ਸਰੋਤਿਆਂ ਨੂੰ ਕਹਿ ਦਈਏ ਕਿ ਤੁਸੀਂ ਵੀ ਸਾਡੇ ਨਾਲ ਜ਼ਰੂਰ ਜੁੜੋ। ਆਪਣੀ ਰਾਏ, ਆਪਣੇ ਸੁਝਾਅ ਇਸ ਸਕੀਮ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ। ਸਟੂਡੀਓ ਦਾ ਨੰਬਰ ਹੈ 408-272-5200। ਇੱਕ ਕਿਸੇ ਨੇ ਕਿਸੇ ਆਰਟੀਕਲ ਦੇ ਵਿੱਚ ਕਿਸੇ ਵਿਦਵਾਨ ਨੇ, ਇੰਟੈਲੈਕਚੁਅਲ ਨੇ, ਰਾਜਕਰਮਵੀਰ ਸਿੰਘ ਜੀ, ਸ਼ੇਅਰ ਕੀਤੀ ਗੱਲ। ਉਹ ਕਹਿੰਦਾ ਜਿਹੜੀ ਪੜ੍ਹਾਈ ਆ ਉਹ ਆਮ ਬੰਦੇ ਦੇ ਵੱਸ ਤੋਂ ਬਾਹਰ ਨਹੀਂ ਹੋਣੀ ਚਾਹੀਦੀ, ਉਹ ਆਮ ਬੰਦੇ ਦੇ ਵੱਸ ਦੇ ਵਿੱਚ ਹੁੰਦੀ ਹੈ। ਔਰ ਇਹ ਚੀਜ਼ ਸਾਨੂੰ ਮੰਨਣੀ ਪੈਣੀ ਹੈ ਕਿ ਗਵਰਨਮੈਂਟ ਦੀ ਜਿਹੜੀ ਵੀ ਸਕੀਮ ਆਊਗੀ ਉਹਦੀ ਪੜਚੋਲ ਹੋਣੀ, ਉਹਦਾ ਵੈਲਕਮ ਵੀ ਹੋਊਗਾ, ਉਹਦਾ ਕ੍ਰਿਟਿਸਿਜ਼ਮ ਵੀ ਹੋਊਗਾ। ਪਰ ਜਿਹੜੀ ਕ੍ਰਿਟਿਸਿਜ਼ਮ ਵਾਲੀ ਗੱਲ ਆਪਾਂ ਕਰਦੇ ਹਾਂ, ਜਿਹੜੇ ਲੋਕਾਂ ਨੂੰ ਇਤਰਾਜ਼ ਹੋਊਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਾਂ ਇਹ ਜੇ ਹੋ ਗਿਆ ਤਾਂ ਟੈਕਸ ਪੇਅਰਸ ਦਾ ਪੈਸਾ, ਤਾਂ ਇਹ ਜਿਹੜੀ ਟੈਕਸ ਇਕੱਠਾ ਕਰਨ ਦਾ ਤਰੀਕਾ ਜਾਂ ਕਹਿ ਲਓ ਜੋ ਟੈਕਸਾਂ ਦੀ ਲੋੜ ਆ ਇਕੱਠੇ ਕਰਨ ਦੀ, ਉਹਦਾ ਜਿਹੜਾ ਇੱਕ ਬਹੁਤ ਵੱਡਾ ਹਿੱਸਾ ਉਹ ਜੋ ਸਟਰਕਚਰ ਬਣਿਆ, ਜਿਹਨੂੰ ਮੈਂ ਅੰਗਰੇਜ਼ੀ ਦੇ ਵਿੱਚ ਤਾਂ ਮੈਨੂੰ ਚੰਗਾ ਵਧੀਆ ਲਫ਼ਜ਼ ਨਹੀਂ ਮਿਲ ਰਿਹਾ ਕਿ ਟੈਕਸਾਂ ਨੂੰ ਇਸ ਪ੍ਰਣਾਲੀ ਨੂੰ ਕੀ ਕਿਹਾ ਜਾਵੇ, ਪਰ ਉਹ ਜਿਹੜਾ ਸਟਰਕਚਰ ਆ ਉਹ ਇਸ ਲਈ ਹੈ ਕਿ ਇਹਨੂੰ ਵੈਲਫੇਅਰਿੰਗ ਦੇ ਲਈ ਕਿਵੇਂ ਖਰਚਿਆ ਜਾਵੇ। ਵੈਲਫੇਅਰਿੰਗ ਦੇ ਲਈ ਜਦੋਂ ਆਪਾਂ ਇਹਦੀ ਜੋ ਡੈਫੀਨੇਸ਼ਨ ਦੇ ਵਿੱਚ ਜਾਂਦੇ ਹਾਂ ਤੇ ਉਹਦਾ ਮਤਲਬ ਮੁਫ਼ਤਖੋਰੀ ਨਹੀਂ ਆ। ਅੱਜ ਕੱਲ੍ਹ ਵੈਸੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਹੁਤ ਵੱਡੀ ਬਹਿਸ ਹੈ ਇਹ ਕਿ ਮੁਫ਼ਤ ਰਿਓੜੀਆਂ ਵੰਡਣਾ ਕੀ ਹੈ ਤੇ ਵੈਲਫੇਅਰਿੰਗ ਕੀ ਆ। ਆਹ ਵੈਲਫੇਅਰਿੰਗ ਆ ਕਿ ਤੁਸੀਂ ਐਨਕਰੇਜ ਕਰ ਰਹੇ ਹੋ, ਤੁਸੀਂ ਹੌਸਲਾ ਦੇ ਰਹੇ ਹੋ, ਤੁਸੀਂ ਲੋਕਾਂ ਦੇ ਵਿੱਚ ਵੰਡ ਰਹੇ ਹੋ। ਇਹਨੂੰ ਆਪਾਂ ਕਹਿ ਦਿੰਦੇ ਇੰਜੈਕਟ ਕਰਨਾ ਕਿ ਉਹਨਾਂ ਦੇ ਬੈਟਰਮੈਂਟ ਹੋਈ। ਹਾਂ, ਇਹ ਸ਼ਬਦ ਬਹੁਤ ਸੋਹਣਾ ਆ। ਬੈਟਰਮੈਂਟ ਵਾਸਤੇ ਤੁਸੀਂ ਕੁਛ ਨਾ ਕੁਛ ਇਕਨੋਮਿਕਲੀ ਇੰਜੈਕਟ ਕਰ ਰਹੇ ਹੋ। ਔਰ ਇਹ ਜਿਹੜਾ ਇਕਨੋਮਿਕਲੀ ਇੰਜੈਕਟ ਕਰਨਾ ਨਾ ਰਾਜ ਜੀ, ਇਹ ਬਹੁਤ ਇੱਕ
ਸ਼ਾਨਦਾਰ ਪ੍ਰੋਸੈਸ ਨੂੰ ਜਿਹੜੇ ਆਰਥਿਕ ਮਾਹਰ ਨੇ ਉਹ ਤਾਂ ਕਹਿੰਦੇ ਨੇ ਕਿਉਂਕਿ ਇਸ ਪੈਸੇ ਨੇ ਜਾਂ ਇਸ ਚੀਜ਼ ਨੇ ਤੁਹਾਡੇ ਬਾਜ਼ਾਰ ਦੇ ਵਿੱਚ ਹੀ ਮੁੜ ਕੇ ਆ ਜਾਣਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ। ਤੁਸੀਂ 500 ਰੁਪਏ ਦਾ ਕਿਸੇ ਨੂੰ ਬੈਨੀਫਿਟ ਮਿਲ ਰਿਹਾ ਤੇ ਉਹ ਓਬਵੀਅਸਲੀ ਹੈ ਕਿ 200 ਰੁਪਇਆ 150 ਰੁਪਇਆ ਉਸ ਰਕਮ ਦਾ ਖਰਚੂਗਾ, ਜਾਂ ਘੱਟੋ ਘੱਟ ਤੁਸੀਂ ਜੇ ਦੂਜੇ ਨਜ਼ਰੀਏ ਨਾਲ ਦੇਖੋਗੇ ਇਹਨੂੰ ਸਟੇਟ ਦੇ ਹਿਸਾਬ ਦੇ ਨਾਲ, ਜ਼ਿੰਮੇਵਾਰੀ ਦੇ ਹਿਸਾਬ ਨਾਲ, ਤਾਂ ਇਹ ਵੀ ਇੱਕ, ਕਿਉਂਕਿ ਹਰ ਇੱਕ ਬੰਦਾ ਉਹਦੀ ਐਸੈਟ ਆ। ਤੇ ਇਹ ਆਪਾਂ ਇਸੇ ਗੱਲ ਨੂੰ ਜਾਰੀ ਰੱਖਦੇ ਹਾਂ। ਸਾਡੇ ਨਾਲ ਕੁਝ ਕਾਲਰਸ ਨੇ, ਉਹ ਜੁੜ ਚੁੱਕੇ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ। ਦਲਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਦਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ ਭਾਜੀ, ਤੁਹਾਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਜਿੱਦਾਂ ਪ੍ਰੋਜੈਕਟ ਸ਼ੁਰੂ ਤੋਂ ਨਹੀਂ ਸੁਣਿਆ, ਤੁਸੀਂ 529 ਦੀ ਗੱਲ ਕਰਦੇ ਪਏ ਜੀ? ਅਸੀਂ ਉਹ ਜਿਹੜੀ ਕੈਲੀਫੋਰਨੀਆ ਸਟੇਟ ਦੀ ਸਕੀਮ ਹੈ ਕਿ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਕੁਝ ਰਕਮ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਣੀ ਹੈ, ਉਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਹਾਂਜੀ, ਉਹ 529 ਦੀ ਗੱਲ ਹੀ ਕਰਦੇ ਹੋ ਨਾ ਤੁਸੀਂ? ਜੀ ਜੀ। ਉਹਦੇ ਵਿੱਚ ਜਿੱਦਾਂ ਮੈਂ ਪਤਾ ਕੀਤਾ ਸੀ ਕਿ ਲਾਈਕ ਜੇ 18 ਸਾਲ ਦੇ ਬਾਅਦ ਤੁਹਾਡਾ ਬੱਚਾ ਜਿਹੜਾ ਕਾਲਜ ਨਹੀਂ ਜਾਂਦਾ ਵਾ, ਰਾਈਟ, ਤੇ ਤੁਸੀਂ ਦੂਜੇ ਬੱਚੇ ਨੂੰ ਦੇ ਸਕਦੇ, ਤੇ ਦੂਜਾ ਵੀ ਨਹੀਂ ਕਾਲਜ ਲੱਗਦਾ, ਤੇ ਮੈਨੂੰ ਲੱਗਦਾ ਉਹਦੇ ਵਿੱਚ ਤੁਹਾਨੂੰ ਪ੍ਰੀ-ਪਲੰਸੀ ਦੇਣੀ ਚਾਹੀਦੀ ਹੈ ਉਹਦੇ ਵਿੱਚ। ਇਹ ਨਵਾਂ ਆ ਜੀ, ਇਹ ਨਾ ਕੈਲ ਕਿਡਸ ਕਰਕੇ ਨਵਾਂ ਆ। ਇਸ ਨੂੰ ਦੂਜੀ ਉਹ ਪੁਰਾਣੇ ਦੇ ਨਾਲ ਜੋੜ ਵੀ ਸਕਦੇ ਆ ਇਹ। ਹਾਂਜੀ, ਇਹ ਕਹਿੰਦੇ ਵੀ ਜੇ ਤੁਸੀਂ ਇਸ ਦੇ ਵਿੱਚ ਅਕਾਊਂਟ ਬਣਾਉਂਦੇ ਆ, ਜੇ ਤੁਸੀਂ ਉਹਦੇ ਵਿੱਚ ਇੱਕ ਤਾਂ ਨਵੇਂ ਜਨਮੇ ਬੱਚਿਆਂ ਦੇ ਲਈ ਆ 1 ਜੁਲਾਈ ਤੋਂ ਬਾਅਦ ਦੇ ਵਿੱਚ ਜਿਹੜੇ ਜੰਮੇ ਆ ਉਹਦੇ ਲਈ, ਤੇ ਜਾਂ ਜਿਹੜੇ ਲੋ ਇਨਕਮ ਪਬਲਿਕ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਤਕਰੀਬਨ 3.4 ਮਿਲੀਅਨ ਵਿਦਿਆਰਥੀ ਆ, ਉਹਨਾਂ ਦੇ ਲਈ ਆ ਵੀ ਜੇ ਤੁਸੀਂ ਕੈਲਕਿਡਸ ਦਾ ਅਕਾਊਂਟ ਬਣਾਉਂਦੇ ਆ ਤਾਂ $500 ਮਿਨੀਮਮ, ਤੇ ਜੇ ਵੱਖ-ਵੱਖ ਹੋਰ ਸ਼ਰਤਾਂ ਵੀ ਪੂਰੀਆਂ ਕਰਦੇ ਤਾਂ ਮੈਕਸੀਮਮ $1500 ਤੱਕ ਦਾ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਸਰਕਾਰ ਜਿਹੜੀ ਉਹ ਜਮ੍ਹਾਂ ਕਰਾ ਦਊਗੀ। ਠੀਕ ਹੈ, ਤੁਸੀਂ ਆਨਲਾਈਨ ਓਪਨ ਕਰਨਾ ਪੈਣਾ? ਹਾਂਜੀ, ਇਹ ਆਨਲਾਈਨ ਆ। ਤੁਸੀਂ ਨਾ ਵੈਬਸਾਈਟ ਹੈ ਇਹਨਾਂ ਦੀ calkids calkids.org, ਉਹਦੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਆਪਣੇ ਨਾ ਜਿਹੜੇ ਤੁਹਾਡੇ ਬੱਚੇ ਦਾ ਸਟੂਡੈਂਟ ਆਇਡੈਂਟੀਫਾਇਰ ਨੰਬਰ ਹੁੰਦਾ ਆ, ਸਟੇਟ ਵਾਈਡ ਸਟੂਡੈਂਟ, ਉਹ ਨੰਬਰ ਭਰ ਕੇ ਦੇਖ ਸਕਦੇ ਵੀ ਕੀ ਬੱਚਾ ਤੁਹਾਡਾ ਉਸ ਦੇ ਲਈ ਐਲੀਜੀਬਲ ਆ ਕਿ ਨਹੀਂ ਹੈਗਾ। ਠੀਕ ਹੈ, ਇਹ ਜਿਹੜਾ ਪਹਿਲਾ 529 ਹੈ ਉਹ ਤੋਂ ਹਟ ਕੇ ਆ ਨਾ? ਇਹ ਤੋਂ ਹਟ ਕੇ ਆ ਜੀ। ਹਾਂਜੀ, ਚਲੋ ਠੀਕ ਹੈ ਵੀਰੇ, ਥੈਂਕ ਯੂ ਮਿਹਰਬਾਨੀ, ਥੈਂਕ ਯੂ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਆਪਣੇ ਬਾਈ ਜੀ ਚਲੋ ਵਧੀਆ, ਗਵਰਨਮੈਂਟ ਨੇ ਕੁਛ ਤਾਂ ਚੱਜ ਦਾ ਕਰਨ ਲੱਗੇ ਆ। ਇੱਕ ਮੇਰਾ ਸੁਝਾਅ ਸੀਗਾ ਬਾਈ ਜੀ, ਜਿਵੇਂ ਹੁਣ ਆਪਣੇ ਨਾ ਆਈ ਮੀਨ ਟੌਪਿਕ ਤੋਂ ਥੋੜਾ ਜਿਹਾ ਸਾਈਡ ਤੇ ਜਾਊਗਾ, ਜਿਵੇਂ ਹੁਣ ਜਿਹੜੇ ਅਮਰੀਕਾ ਵਾ 2 ਇੰਚ ਕਰ ਲਿਓ ਇਹ ਕਿੰਨਾ ਜੀ ਜੀ ਇਹ ਨਹੀਂ, ਹਾਂ 1 ਲਾਈਨ ਚ ਹੀ ਆ ਬਾਈ ਜੀ। ਇਹ ਮੈਂ ਕਿਹਾ ਕਿੰਨਾ ਪੈਸਾ ਹੋਰ ਕੰਟਰੀਆਂ ਨੂੰ ਹੈਲਪ ਦੇ ਨਾਂ ਤੇ ਦਿੰਦਾ, ਪਰ ਇਹਨਾਂ ਦੇ ਟੀਚਰਸ ਨੇ ਜਿਹੜੇ ਵਿਚਾਰੇ ਜਿਨ੍ਹਾਂ ਨੇ ਇਸ ਕੰਟਰੀ ਦਾ ਭਵਿੱਖ ਸੁਧਾਰਨਾ, ਉਹ ਵਿਚਾਰੇ ਮਸਾਂ ਸਰਵਾਈਵ ਕਰ ਰਹੇ ਨੇ। ਇੱਕ ਨਿਊਜ਼ ਆਈ ਸੀਗੀ, ਇੱਕ ਟੀਚਰ ਰੈਸਟੋਰੈਂਟ ਦੇ ਕੰਮ ਕਰਦਾ, ਉਹਦਾ ਆਰਟੀਕਲ ਆਇਆ ਸੀ, ਕਹਿੰਦਾ ਮੈਂ ਆਪਦੀ ਐਜ਼ ਏ ਟੀਚਰ ਪ੍ਰੋਫੈਸ਼ਨ ਨਾਲੋਂ ਡਬਲ ਕਮਾ ਰਿਹਾ ਰੈਸਟੋਰੈਂਟ ਤੇ, ਕਹਿੰਦਾ ਮੈਂ ਇੱਥੇ ਜ਼ਿਆਦਾ ਖੁਸ਼ ਹਾਂ। ਬਿਲਕੁਲ ਬਿਲਕੁਲ। ਇਹ ਟੀਚਰ ਪੇ ਨੂੰ ਲੈ ਕੇ ਬਹੁਤ ਜਿਹੜਾ ਰੌਲਾ ਸਨੀ ਬਹੁਤ ਚਿਰ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਟੀਚਰਸ ਦੀ ਆਪਣੀਆਂ ਯੂਨੀਅਨਸ ਵੀ ਹੈਗੀਆਂ ਕਈ ਥਾਵਾਂ ਦੇ ਉੱਤੇ, ਉਹ ਆਪਣੀਆਂ ਪੇ ਵਧਾਉਣ ਦੇ ਵਿੱਚ ਕਾਮਯਾਬੀ ਪਾ ਲੈਂਦੇ, ਪਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਰਹਿ ਜਾਂਦਾ ਆ। ਸੋ ਬਿਲਕੁਲ ਨਹੀਂ, ਇਹ ਜ਼ਰੂਰੀ ਆ, ਇਸ ਦੇ ਵੱਲ ਨੂੰ ਜਿਹੜਾ ਉਹ ਦੇਖਣਾ ਪੈਣਾ, ਕਿਉਂਕਿ ਜਦੋਂ ਟੀਚਰ ਹੀ ਨਹੀਂ ਹੋਣਗੇ ਤਾਂ ਫਿਰ ਭਾਈ ਨਿਆਣਿਆਂ ਨੂੰ ਪੜ੍ਹਾਉਣਾ ਕਿੱਦਾਂ ਆ ਨਾ, ਉਹ ਵੀ ਚੀਜ਼ ਜਿਹੜੀ ਨਾਲ ਦੀ ਨਾਲ। ਨਾਲੇ ਜੇ ਟੀਚਰ ਕਲਾਸ 'ਚ ਖੜਾ, ਇਹ ਸਨੀ ਦੀ ਗੱਲ ਸਹੀ ਹੈ, ਟੀਚਰ ਕਲਾਸ ਦੇ ਖੜਾ ਆਪਦੇ ਵਸੀਲਿਆਂ ਬਾਰੇ ਸੋਚੀ ਜਾਊ, ਆਪਦੀ ਯਾਰ ਵੀ ਮੇਰੀ ਇੰਸਟਾਲਮੈਂਟ ਆ ਜਾਂ ਮੇਰੀ ਹਨਾ, ਤਾਂ ਉਹ ਕੀ ਪੜ੍ਹਾ ਮੁਲਕ ਦੇ ਭਵਿੱਖ ਨੂੰ ਸਵਾਰ ਵੇਖਣਾ, ਜਿਨ੍ਹਾਂ ਨੇ ਉਹ ਸਵਾਰਨਾ ਉਹ ਆਪਣੇ ਭਵਿੱਖ ਦੀ ਚਿੰਤਾ ਦੇ ਵਿੱਚ। ਸੋ ਇਹ ਬਹੁਤ ਵਧੀਆ ਇੱਕ ਇਸੇ ਸਾਰੀ ਚੀਜ਼ ਦੇ ਇੱਕ ਪਾਰਟ ਆ, ਬਿਲਕੁਲ ਇਹਨੂੰ ਜੁਦਾ ਨਹੀਂ ਕਰ ਸਕਦੇ ਆਪਾਂ। ਥੈਂਕ ਯੂ ਸਨੀ। ਥੈਂਕ ਯੂ ਸਨੀ ਜੀ, ਥੈਂਕ ਯੂ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜ਼ਰੂਰ ਅਸੀਂ ਫਿਰ ਆਪਣੇ ਸਰੋਤਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਵੀ ਦੱਸੋ ਵੀ ਆਪਣੇ ਨਿਆਣਿਆਂ ਨੂੰ ਜਿਹੜਾ ਗਾਂਹ ਪੜ੍ਹਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ। ਸਕਾਲਰਸ਼ਿਪ ਮਿਲ ਜਾਵੇ ਤਾਂ ਉਹਦੇ ਨਾਲ ਦੀ ਰੀਸ ਨਹੀਂ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਮਿਲਦੀ ਵੀ ਨਹੀਂ, ਤੇ ਪਰ ਉਹ ਕੀ ਹੀ ਵਸੀਲੇ ਜਿਹੜੇ ਉਹ ਵਰਤ ਸਕਦੇ ਨੇ, ਕੀ ਕੁਛ ਤੁਸੀਂ ਕਰਦੇ ਰਹੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ। ਤੇ ਆਪਾਂ ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਆਪਾਂ ਕਰ ਰਹੇ ਸੀ ਜਿਹੜੇ ਵਿਦਿਆਰਥੀ ਬੱਚੇ ਜਿਹੜੇ ਆ ਉਹ ਆਪਣੇ ਵੀ ਆ, ਸਾਰਿਆਂ ਦੇ ਆ, ਸਮਾਜ ਦੇ ਵੀ ਆ। ਆਪਾਂ ਚਾਹੁੰਦੇ ਆ ਵੀ ਉਹਨਾਂ ਦਾ ਭਵਿੱਖ ਜਿਹੜਾ ਉਹ ਬੈਟਰ ਹੋਵੇ। ਆਪਾਂ ਇੱਥੋਂ ਬੈਠੇ ਉਮੀਦ ਲਈ ਰੱਖਦੇ ਆ ਪ੍ਰਵੀਨ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਬੱਚਿਆਂ ਦਾ ਕੁਛ ਸਬਰ ਜੇ ਕੁਛ ਹੋ ਜਾਵੇ, ਸਰਕਾਰਾਂ ਕੁਛ ਆਹ ਕਰ ਦੇਣ। ਇੱਥੋਂ ਆਪਾਂ ਕਿੰਨੇ ਮੈਨੂੰ ਲੱਗਦਾ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਆਪਣੇ ਪੁਰਾਣੇ ਜਿੱਥੋਂ ਆਏ ਆ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਬਿਹਤਰ ਕਰਨ ਦੇ ਲਈ ਕਈ ਤਰੀਕੇ ਦੇ ਫੰਡ ਜਿਹੜੇ ਉਹ ਲੱਖਾਂ ਡਾਲਰਾਂ ਦੇ ਹਿਸਾਬ ਦੇ ਨਾਲ ਜਿਹੜਾ ਇੱਥੋਂ ਜਾਂਦੇ ਨੇ, ਘੱਲਦੇ ਨੇ ਲੋਕ ਵੀ ਚਲੋ ਉਹ ਵੀ ਜਿਹੜਾ ਹੋਣ। ਸੋ ਉਸੇ ਆਧਾਰ ਦੇ ਉੱਤੇ ਜਿਹੜੇ ਆ ਹੁਣ ਇੱਥੇ ਇਸ ਚੀਜ਼ ਨੂੰ ਇਹ ਕੋਸ਼ਿਸ਼ ਕਰ ਰਿਹਾ ਵੀ ਚੱਲ ਗਾਂ ਜਿਹੜੇ ਹੋਰ ਨਿਆਣੇ ਪੜ੍ਹ ਜਾਣ। ਕਿਉਂਕਿ ਕਈ ਵਾਰੀ ਨਿਆਣੇ ਦਾ ਅੱਗੇ ਪੜ੍ਹਨਾ, ਅਗਲੀ ਜਮਾਤ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ, ਉਹਦੇ ਲਈ ਕੁਛ ਹਜ਼ਾਰ, ਕਈ ਵਾਰੀ ਕੁਛ 100 ਤੋਂ ਕੁਛ ਹਜ਼ਾਰ ਡਾਲਰਾਂ ਦੇ ਜਿਹੜੇ ਫਰਕ ਦੇ ਨਾਲ ਉਹ ਚੀਜ਼ ਦਾ ਅਸਰ ਪੈ ਜਾਂਦਾ ਆ। ਵੀ ਉਹ ਬੰਦਾ ਸੋਚਦਾ ਹੈ ਵੀ ਜਦੋਂ ਸਨੀ ਗੱਲ ਕਰਕੇ ਗਿਆ ਵੀ ਉਹ ਟੀਚਰ ਕਹਿੰਦਾ ਵੀ ਮੈਂ ਜੇ ਮੈਕਡੋਨਲਡ ਜਾਂ ਜਿਹੜੇ ਫਾਸਟ ਫੂਡ ਚੇਨ ਤੇ ਕੰਮ ਕਰਾਂ ਤਾਂ ਜ਼ਿਆਦਾ ਕਮਾਉਂਦਾ ਤੇ ਦੂਜੇ ਪਾਸੇ ਘੱਟ ਆ। ਤਾਂ ਉਹ ਵੀ ਕਹਿੰਦੇ ਜੇ ਮੈਂ ਪੜ੍ਹ ਲੂੰਗਾ ਜੇ ਇੰਸਟੈਡ ਜੇ ਮੈਂ ਦੂਜੇ ਪਾਸੇ ਜਾਣਾ ਆ ਤਾਂ ਮੈਂ ਉੱਧਰ ਕਮਾਈ ਕਰ ਲੂੰਗਾ। ਪਰ ਜੇ ਉਹਨੂੰ ਪਤਾ ਹੋਊਗਾ ਵੀ ਮੈਂ ਸਾਲ 2 ਸਾਲ ਮੇਰੇ ਕੋਲ ਇੰਨਾ ਕੁ ਫੰਡ ਪਿਆ ਆ ਵੀ ਮੈਂ ਪੜ੍ਹ ਲਵਾਂ, ਪੜ੍ਹ ਲਿਖ ਜਾਊਂਗਾ, ਤਾਂ ਮੇਰੇ ਕੋਲ ਬੈਟਰ ਆਪਸ਼ਨ ਆ। ਕਿਉਂਕਿ ਅੱਗੇ ਅੱਜ ਤੋਂ ਨਾ ਮੇ ਵੀ 15-20 ਸਾਲ ਪਹਿਲਾਂ, 10 ਸਾਲ ਪਹਿਲਾਂ ਜਿਹੜਾ ਇੱਥੇ ਨਿਆਣੇ ਆ ਹਾਈ ਸਕੂਲ ਕਿਤੇ ਵੀ ਉਹਨਾਂ ਨੂੰ ਵੀ ਨੌਕਰੀ ਲੱਗ ਜਾਂਦੀ ਸੀਗੀ, ਚੰਗੀ ਨੌਕਰੀ ਵੀ ਲੱਗ ਜਾਂਦੀ ਸੀ ਵੀ ਉਹਨਾਂ ਨੂੰ ਇੱਦਾਂ ਕੋਈ ਧੱਕੇ ਨਹੀਂ ਸੀ ਖਾਣੇ ਪੈਂਦੇ। ਪਰ ਹੁਣ ਇੱਥੇ ਵੀ ਜ਼ਮਾਨਾ ਉਸ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ। ਕੰਪੀਟੀਸ਼ਨ ਇੱਥੇ ਵੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕਾ ਹੈ। ਜੇ ਨਿਆਣਾ ਤੁਹਾਡਾ ਬੈਚਲਰਸ ਨਹੀਂ ਕੀਤੀ, ਗ੍ਰੈਜੂਏਟ ਨਹੀਂ ਆ ਕਿਸੇ ਚੀਜ਼ ਦੇ ਵਿੱਚ, ਅਗਲੀ ਹਾਇਰ ਸਟੱਡੀਜ਼ ਉਹਨੇ ਨਹੀਂ ਕੀਤੀਆਂ, ਤਾਂ ਉਹਦੀ ਇੱਕ ਚੰਗੀ ਜੋਬ ਲੈਂਡ ਕਰਨ ਦੇ ਲਈ ਬੜੀ ਮੁਸ਼ਕਿਲ ਆ। ਅਨਲੈਸ ਕਿਸੇ ਦਾ ਆਪਣਾ ਕੋਈ ਬਿਜ਼ਨਸ ਹੈਗਾ ਤੇ ਉਹਦੇ ਵਿੱਚ ਤਾਂ ਚਲੋ ਆ ਸਕਦੇ ਆ, ਜਦੋਂ ਵੀ ਮਰਜ਼ੀ ਜਿਹੜੇ ਉਹ ਆ ਸਕਦੇ। ਪਰ ਸਾਰਿਆਂ ਦੀ ਉਹ ਚੀਜ਼ਾਂ ਨਹੀਂ ਹੁੰਦੀਆਂ। ਉਹ ਚੀਜ਼ ਕਰਨ ਦੇ ਲਈ ਇੱਦਾਂ ਦੇ ਜਿਹੜੀਆਂ ਚੀਜ਼ਾਂ ਉਹ ਫਾਇਦੇਮੰਦ ਹੁੰਦੀਆਂ ਜੇ ਪਹਿਲੋਂ ਆਪਣੇ ਕੋਲ ਡਾਲਰ ਜਿਹੜੇ ਬਚੇ ਪਏ ਹੋਣਗੇ। ਸੋ ਇਹ ਸਰਕਾਰ ਨੇ ਇੱਦਾਂ ਦਾ ਅਕਾਊਂਟ ਬਣਾ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਦੇਖੋ ਇਹਨਾਂ ਨੇ ਕਿੰਨਾ ਦੇਣਾ, ਨਵੇਂ ਬੱਚੇ ਨੂੰ 100 ਦੇ ਦੇਣਾ, ਵੱਧ ਤੋਂ ਵੱਧ ਇਹਨਾਂ ਨੇ 1501 ਨੂੰ ਦੇ ਦੇਣਾ। ਇਹ ਤੇ ਹੈ ਨਹੀਂ ਆ ਵੀ ਕਿਤੇ ਪੂਰੀ ਐਜੂਕੇਸ਼ਨ ਉਹਨਾਂ ਦੀ ਉਹ ਕਰਾਉਣ ਲੱਗੇ ਆ, ਉਹ ਨਹੀਂ ਆ। ਉਹ ਤੁਹਾਡਾ ਹਿੱਸਾ, ਹਾਂ, ਉਹ ਇੱਕ ਤੁਹਾਨੂੰ ਇਦਾਂ ਦਾ ਅਕਾਊਂਟ ਬਣਾ ਕੇ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਉਹਦੇ ਵਿੱਚ ਡਾਲਰ ਐਡ ਕਰੀ ਜਾਓ, ਬੱਚਿਆਂ ਦੇ ਲਈ ਡਾਲਰ ਐਡ ਕਰੀ ਜਾਓ। ਜੇ ਤੁਸੀਂ ਐਜੂਕੇਸ਼ਨ ਪਰਪਸ ਦੇ ਲਈ ਉਹਦੇ ਵਿੱਚੋਂ ਡਾਲਰ ਘਟਾਓਗੇ ਤੇ ਭਾਈ ਉਹਦੇ ਤੇ ਅਸੀਂ ਟੈਕਸ ਨਹੀਂ ਲਵਾਂਗੇ, ਐਜ਼ ਇਟ ਇਜ਼ ਇਦਾਂ ਹੀ ਵਰਤ ਲਿਓ। ਉਹਨਾਂ ਨੇ ਉਹ ਕਹਿੰਦੇ ਆ ਵੀ ਅਸੀਂ ਮਿਊਚੁਅਲ ਫੰਡਸ ਦੇ ਵਿੱਚ ਉਸ ਨੂੰ ਇਸ ਹਿਸਾਬ ਦੇ ਨਾਲ ਐਡ ਕਰਨਾ ਵੀ ਪੈਸੇ ਵੀ ਥੋੜੇ ਤੁਹਾਡੇ ਜਿਹੜੇ ਇੰਟਰਸਟ ਰੇਟ ਤੁਹਾਨੂੰ ਬੈਟਰ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਮਿਲ ਜਾਵੇ ਵੀ ਚੱਲ 4 ਛਿੱਲੜ ਜਿਹੜੇ ਉਹ ਜੁੜੇ ਹੋਣ ਤਾਂ ਫਾਇਦਾ ਹੁੰਦਾ। ਕਈ ਲੋਕ ਆਪਣੇ ਪੱਧਰ ਦੇ ਉੱਤੇ ਜਿਨ੍ਹਾਂ ਕੋਲ ਵਸੀਲੇ ਹੁੰਦੇ ਆ ਉਹ ਐਡ ਕਰ ਸਕਦੇ ਹੁੰਦੇ ਆ। ਸੋ ਇਹ ਇੱਕ ਚੰਗੀ ਚੀਜ਼ ਆ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਇਦਾਂ ਦਾ ਹੋਵੇ। ਇੱਦਾਂ ਹੁੰਦਾ ਪ੍ਰਵੀਨ, ਆਪਾਂ ਕਈ ਵਾਰੀ ਨਾ ਸੋਚਦੇ ਰਹਿੰਦੇ ਚੱਲ ਮੈਂ ਕਰ ਲੂੰਗਾ, ਮੈਂ ਕਰ ਲੂੰਗੀ, ਏਦਾਂ ਆ ਓਦਾਂ ਆ। ਜੇ ਪਹਿਲੋਂ ਬਣਿਆ ਹੋਇਆ ਅਕਾਊਂਟ ਤਾਂ ਉਹ ਚ ਪਾਉਣੇ ਸੌਖੇ ਆ, ਉਹਨੂੰ ਪਤਾ ਵੀ ਇਹ ਚੋਂ ਕੱਢਣੇ ਤਾਂ ਹੈ ਨਹੀਂ, ਆਪਾਂ ਇਹ ਚ ਪਾਈ ਜਾਣੇ ਆ। ਸੋ ਬੈਟਰ ਹੋ ਜਾਂਦਾ, ਥੋੜਾ ਸੌਖਾ ਹੋ ਜਾਂਦਾ ਹੈ। ਆਪਣੇ ਨਾਲ ਕਾਲਰ ਜੁੜੇ ਨੇ ਪ੍ਰਗਟਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦਾ ਜਿਹੜਾ ਕਾਲਜ ਪੱਧਰ ਦਾ ਸਟੇਟਸ ਹੈ ਨਾ ਬਹੁਤ ਘੱਟ ਆ ਪੜ੍ਹਨ ਦਾ। 45.78% ਜਿਹੜੇ ਬੱਚੇ ਹੈ ਥੋੜੇ ਪੜ੍ਹਦੇ ਨੇ, ਗ੍ਰੈਜੂਏਸ਼ਨ ਕਰਦੇ ਆ। ਜੀ। ਤਾਂ ਫਿਰ ਇਹ ਬੜੇ ਓਬਾਮਾ ਵਾਲੇ ਮੈਂ ਸੁਣਦਾ ਹੁੰਦਾ ਸੀਗਾ ਵੀ ਬੜੇ ਵਿਚਿੱਤੀ ਜਿਹਾ ਵੀ ਬੱਚਿਆਂ ਨੂੰ ਕਿੱਦਾਂ ਉਤਸ਼ਾਹਿਤ ਕਰਕੇ ਪੜ੍ਹਾਇਆ ਜਾਵੇ। ਇਹੋ ਜਿਹੀਆਂ ਸਕੀਮਾਂ ਫਿਰ ਸਰਕਾਰ ਕੋਈ ਨਾ ਕੋਈ ਉਤਸ਼ਾਹਿਤ ਕਰਨ ਲਈ ਲਿਆਉਂਦੀਆਂ। ਚੰਗੀ ਕਦਮ ਹੈ ਜੇ ਕੋਈ ਕਰ ਰਿਹਾ ਤੇ। ਜੀ ਠੀਕ ਹੈ ਜੀ। ਕਿਉਂਕਿ ਦੇਖੋ ਤੁਸੀਂ
ਜਿੰਨੇ ਵੀ ਪੜ੍ਹਾਈ ਵਾਲੇ ਬੱਚੇ ਆ ਸਾਰੇ ਬਾਹਰੋਂ ਹੀ ਹਾਇਰ ਕਰ ਰਹੇ ਆ। ਇੱਥੇ ਇਹਨੇ ਟਰੰਪ ਨੇ ਇੱਕ ਗੱਲ ਚੰਗੀ ਕੀਤੀ ਵੀ ਜਿਸ ਤਰ੍ਹਾਂ ਨੌਕਰੀਆਂ ਪਹਿਲਾਂ ਇੱਥੋਂ ਵਾਲਿਆਂ ਨੂੰ ਦੋ, ਬਾਅਦ ਵਾਲਿਆਂ ਨੂੰ ਬਾਅਦ ਚ ਵੇਖੀ ਜਾਊ। ਪਹਿਲਾਂ ਇੱਥੇ ਵਾਲਿਆਂ ਨੂੰ ਦੋ, ਬਿਲਕੁਲ। ਪਰ ਉਹ ਵੋਟਾਂ ਦੇ ਰਾਜ ਚ ਤੁਹਾਨੂੰ ਪਤਾ ਫਿਰ ਕਈ ਕੁਛ ਹੁੰਦਾ। ਹਾਂਜੀ, ਧੰਨਵਾਦ ਤੁਹਾਡਾ ਜੀ। ਮਿਹਰਬਾਨੀ ਜੀ। ਜੀ ਜੀ ਬਿਲਕੁਲ। ਸੋ ਰਾਜ ਜੀ, ਇੱਕ ਗੱਲ ਸਾਨੂੰ ਕਹਿਣੀ ਪੈਣੀ ਹੈ ਕਿ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਹਰ ਸਕੀਮ 'ਚ ਸਰਕਾਰ ਜਿਹੜੀ ਆ ਉਹਦੇ ਮੈਰਿਟ ਜਾਂ ਡੀਮੈਰਿਟ ਤੇ ਕੰਸਟੇਟ ਕਰੇ। ਕੁਛ ਚੀਜ਼ਾਂ ਉਤਸ਼ਾਹਿਤ ਕਰਨ ਵਾਸਤੇ ਹੁੰਦੀਆਂ, ਜਿਵੇਂ ਪ੍ਰਗਟ ਬਾਲ ਜੀ ਨੇ ਕਿਹਾ। ਔਰ ਇੱਕ ਸਾਡੀ ਜਿਹੜੀ ਹੈ ਹਿਊਮਨ ਸਾਈਕੀ ਇੱਦਾਂ ਦੀ ਹੈ ਕਿ ਸਾਡੀ ਆਪਦੀ ਸੋਚ ਕਿ ਅਸੀਂ ਹਰ ਚੀਜ਼ ਨੂੰ ਆਪਦੀ ਕੌਮ ਦੇ ਐਂਗਲ ਦੇ ਨਾਲ ਦੇਖਦੇ ਹਾਂ ਜਾਂ ਆਪਦੇ ਪਰਿਵਾਰ ਦੇ ਐਂਗਲ ਦੇ ਨਾਲ ਦੇਖਦੇ ਹਾਂ। ਔਰ ਦੇਖਣਾ ਚਾਹੀਦਾ ਵੀ ਮੇਰੇ ਖਿਆਲ 'ਚ ਕੁਛ ਹੱਦ ਤੱਕ। ਪਿਛਲੇ ਦਿਨੀਂ ਆਪਣੇ ਹੀ ਪੰਜਾਬੀ ਭਾਈਚਾਰੇ ਦੇ ਵਿੱਚੋਂ ਇੱਕ ਨੌਜਵਾਨ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਸਬੱਬ ਬਣਿਆ ਜੀ। ਉਹ ਨੌਜਵਾਨ ਇਸ ਵੇਲੇ ਐਗਰੀਕਲਚਰ ਮਹਿਕਮੇ ਦੇ ਵਿੱਚ ਜੁਆਇਨ ਕਰ ਰਿਹਾ, ਪੰਜਾਬ ਤੋਂ ਹੀ ਹੈ। ਤੇ ਉਹਦੀ ਜਿਹੜੀ ਅਟੈਂਸ਼ਨ ਹੈ, ਜਿਹੜੀ ਉਹਦੀ ਇੱਛਾ ਹੈ, ਉਹ ਇਹ ਹੈ ਕਿ ਮੈਂ ਵੱਧ ਤੋਂ ਵੱਧ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਆ ਉਹਨਾਂ ਨੂੰ ਇਹਨਾਂ ਸਕੀਮਸ ਬਾਰੇ, ਲੋਨਸ ਬਾਰੇ ਜਾਂ ਜੋ ਸਰਕਾਰ ਦੀਆਂ ਸਬਸਿਡੀਆਂ ਆ ਉਹਨਾਂ ਨੂੰ ਦੱਸਣਾ, ਕਿਉਂਕਿ ਉਹਨੇ ਮਹਿਸੂਸ ਕੀਤਾ ਕਿ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਸਾਡੇ ਕਿਸਾਨ, ਪੰਜਾਬੀ ਕਿਸਾਨ ਭਰਾਵਾਂ ਤੱਕ, ਮੈਕਸੀਕੋ ਵਾਲੇ ਜਿੰਨੇ ਵੀ ਕਿਸਾਨ ਭਰਾ ਛੋਟੇ ਆ ਜਿਹੜੇ, ਉਹਨਾਂ ਤੱਕ ਪਹੁੰਚਦੀਆਂ ਨਹੀਂ। ਇਨਫੋਰਮੇਸ਼ਨ ਪਹੁੰਚਦੀ ਨਹੀਂ, ਜਾਂ ਇਨਫੋਰਮੇਸ਼ਨ ਪਿਓਰ ਹੋਣੀ ਵੀ ਬੜੀ ਜ਼ਰੂਰੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਤਾਂ ਉਹਦੀ ਗੱਲਬਾਤ ਤੋਂ ਇਹ ਲੱਗਿਆ ਕਿ ਯਾਰ ਕਿੱਡੀ ਸੋਹਣੀ ਬੰਦੇ ਦੀ ਸੋਚ ਹੈ ਤੇ ਕਿੱਡੇ ਸੋਹਣੇ ਤਰੀਕੇ ਨਾਲ ਇਹ ਚੀਜ਼ਾਂ ਨੂੰ ਡਿਲੀਵਰ ਕਰਨਾ ਚਾਹੁੰਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਇਹ ਸਾਰੇ ਲੋਕ ਹੀ ਇਸ ਤਰ੍ਹਾਂ ਹੋਣ, ਪੜ੍ਹੇ ਲਿਖੇ ਹੋਣ, ਸਮਰੱਥ ਹੋਣ, ਔਰ ਉਹਨਾਂ ਕੋਲੇ ਅਪਰੋਚ ਕਰਨ ਦਾ ਇੱਕ ਕੁਆਲੀਫਿਕੇਸ਼ਨ ਹੋਵੇ ਕਿ ਯਾਰ ਮੈਂ ਫਲਾਂ ਮਹਿਕਮੇ ਜਾ ਸਕਦਾ, ਮੈਂ ਫਲਾਂ ਮਹਿਕਮੇ ਰਾਹੀਂ ਜਿਹੜੀ ਹੈ ਸੁਸਾਇਟੀ ਨੂੰ ਸਰਵ ਕਰ ਸਕਦੇ ਹਾਂ, ਤਾਂ ਇਹ ਵੀ ਇੱਕ ਸੋਚ ਨੂੰ ਬਲ ਮਿਲਦਾ। ਸੋ ਇਹ ਨਹੀਂ ਹੁੰਦਾ ਕਿ ਸਰਕਾਰ, ਤੁਸੀਂ ਸਵੇਰੇ ਉੱਠੋ ਤੇ ਤੁਹਾਡੇ ਮੋਬਾਈਲ ਫੋਨ ਤੇ ਮੈਸੇਜ ਆਵੇ ਕਿ ਇੰਨੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ। ਨਹੀਂ, ਕੁਛ ਚੀਜ਼ਾਂ ਤੁਹਾਨੂੰ ਹੱਲਾਸ਼ੇਰੀ ਦੇਣ ਵਾਸਤੇ ਹੁੰਦੀਆਂ, ਕੁਛ ਚੀਜ਼ਾਂ ਤੁਹਾਨੂੰ ਕੁਛ ਕੁ ਜਿੱਥੇ ਤੁਸੀਂ ਥਿੜਕ ਜਾਂਦੇ ਕਿ ਯਾਰ ਛੱਡੋ ਖਹਿੜਾ, ਇੱਥੇ ਛੱਡ ਦਿੰਦੇ, ਚਲੋ ਠੀਕ ਆ। ਨਹੀਂ, ਇਸ ਐਂਗਲ ਤੋਂ ਵੀ ਸਾਨੂੰ ਇਹਨਾਂ ਚੀਜ਼ਾਂ ਨੂੰ ਸੋਚਣਾ ਪੈਣਾ ਹੈ ਕਿ ਇਹ ਇੱਕ ਇਨਕਰੇਜਮੈਂਟ, ਇੱਕ ਹੱਲਾਸ਼ੇਰੀ ਵੀ ਹੋ ਸਕਦੀ ਹੈ। ਜੀ ਜੀ, ਬਿਲਕੁਲ। ਸੋ ਬਾਕੀ ਆਪਾਂ ਨਿਆਣਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਵੱਲ ਨੂੰ ਜਿਹੜਾ ਉਹ ਜ਼ੋਰ ਤਾਂ ਦੇ ਹੀ ਰਹੇ ਹਾਂ ਸਾਰੇ ਪਾਸੇ, ਜਿਹੜਾ ਉਹ ਆਪਾਂ ਦਿੰਦੇ, ਚਾਹੇ ਆਪਾਂ ਇੱਥੇ ਬੈਠੇ ਹਾਂ ਤੇ ਚਾਹੇ ਆਪਾਂ ਪੰਜਾਬ ਵਾਲਿਆਂ ਦਾ ਜਿਹੜਾ ਉਹ ਸੋਚਦੇ ਹਾਂ। ਉਸ ਦੇ ਨਾਲ ਨਾਲ ਜਿਹੜੀ ਆਪਣੀ ਵਿਚਾਰਧਾਰਾ ਵਾਲੀ ਜਿਹੜੀ ਆ, ਸਿਧਾਂਤਾਂ ਵਾਲੀ ਜਿਹੜੀ ਗੱਲ ਆ ਨਾ, ਉਹ ਵੀ ਐਜੂਕੇਸ਼ਨ ਨਾਲ ਦੇ ਨਾਲ ਜਿਹੜੀ ਉਹ ਆਪਾਂ ਦੇਣੀ ਆ, ਤਾਂ ਜੋ ਬੈਸਟ ਆਫ ਬੋਥ ਵਰਲਡਸ, ਜਿਹੜਾ ਇੱਕ ਇੱਥੇ ਫਰੇਜ਼ ਵਰਤਿਆ ਜਾਂਦਾ ਵੀ ਉਹ ਦੋਨਾਂ ਚੀਜ਼ਾਂ ਦਾ ਉਹਨਾਂ ਨੂੰ, ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਪਤਾ ਜਿਹੜਾ ਹੋਵੇ। ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਕਾਫੀ ਗੱਲਬਾਤ ਸੁਣੀ ਹੈ ਤੁਹਾਡੀ, ਤੇ ਐਜੂਕੇਸ਼ਨ ਨਾਲ ਸੰਬੰਧਿਤ ਹੈ। ਮਤਲਬ ਸਰਕਾਰ, ਸਾਡੇ ਬੱਚੇ ਇੱਥੇ ਪੜ੍ਹੇ ਨੇ ਜੀ ਜੀ, ਤੇ ਵਧੀਆ ਮਤਲਬ ਜੌਬ ਕਰਦੇ ਨੇ। ਇੱਕ ਡਾਕਟਰ ਹੈ, ਇੱਕ ਇੱਥੇ ਮੈਨੇਜਮੈਂਟ ਦੇ ਵਿੱਚ ਹੈ, ਬਾਕੀ ਪੜ੍ਹਦੇ ਆ ਪਏ। ਤੇ ਸਾਡਾ ਕਾਫੀ ਤਜਰਬਾ ਹੈ ਮਤਲਬ ਇਹਨਾਂ ਦੀ ਐਜੂਕੇਸ਼ਨ ਦੇ ਵਿੱਚ, ਵੀ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਂਦੀ। ਮਤਲਬ ਹੈ ਵੀ ਬੱਚੇ ਵੱਧ ਤੋਂ ਵੱਧ ਪੜ੍ਹਨ, ਜਿਹੜੇ ਬੱਚੇ ਪੜ੍ਹਦੇ ਆ, ਹੁਸ਼ਿਆਰ ਹੈ, ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਲਗਭਗ ਉਹਨਾਂ ਦੀ ਪੜ੍ਹਾਈ ਮੁਫਤ ਹੀ ਹੁੰਦੀ ਹੈ। ਤੇ ਪਰ ਸਾਡੇ, ਕਿਉਂਕਿ ਅਸੀਂ ਉਹ ਹਿੰਦੁਸਤਾਨ, ਉਹ ਗੁਲਾਮ ਮਾਨਸਿਕਤਾ ਵਿੱਚੋਂ ਆਏ ਹੋਏ ਆ, ਤਾਂ ਸਾਡੇ ਮਨ ਦੇ ਵਿੱਚ ਇਹ ਹੈ ਵੀ ਸਾਡੇ ਬੱਚੇ ਜਿਹੜੇ ਆ ਉਹ ਮਤਲਬ ਵੀ ਉੱਥੋਂ ਦੇ ਹਿਸਾਬ ਨਾਲ ਜਾਂ ਉੱਥੋਂ ਦੇ ਸਿਸਟਮ ਨਾਲ ਉਹ ਮਾਨਸਿਕਤਾ ਕਿਉਂਕਿ ਜਾ ਨਹੀਂ ਸਕਦੀ। ਪਰ ਜਿਹੜੇ ਬੱਚੇ ਇੱਥੇ ਪੈਦਾ ਹੋਏ ਹੋਏ ਨੇ, ਅਸੀਂ ਚਾਹੁੰਦੇ ਹਾਂ ਵੀ ਉਹ ਬੱਚੇ ਇੱਥੋਂ ਦੇ ਸਿਸਟਮ ਤੇ ਗੁਰਮਤਿ ਦੇ ਸਿਸਟਮ ਦੇ ਨਾਲ ਬਰਾਬਰ ਚੱਲ ਕੇ ਸਫਲ ਹੋਣ। ਸੋ ਸਾਨੂੰ ਬੱਚਿਆਂ ਵਾਲੇ ਜਿਹੜੇ ਪੇਰੈਂਟਸ ਨੇ, ਉਹਨਾਂ ਨੂੰ ਤੇ ਜਾਂ ਮਤਲਬ ਜਿਨ੍ਹਾਂ ਨੇ ਹਾਲੇ ਪੇਰੈਂਟਸ ਬਣਨਾ ਹੈਗਾ, ਤੇ ਉਹਨਾਂ ਵਾਸਤੇ ਜਦੋਂ ਵੀ ਤੁਸੀਂ ਐਜੂਕੇਸ਼ਨ ਦਾ ਕੋਈ ਪ੍ਰੋਗਰਾਮ ਚਲਾਓ, ਤਾਂ ਮੇਰਾ ਇੱਕ ਸੁਝਾਅ ਆ ਵੀ ਉਹਦੇ ਨਾਲ ਤੁਸੀਂ ਇਕੱਲੀ ਪੜ੍ਹਾਈ ਦੇ ਉੱਤੇ ਨਹੀਂ ਜ਼ੋਰ ਦੇਣਾ। ਪੜ੍ਹਾਈ ਦੇ ਨਾਲ ਨਾਲ ਜੇ ਅਸੀਂ ਗੁਰਮਤਿ ਦੀ ਉਹਨਾਂ ਨੂੰ ਸਿੱਖਿਆ ਨਾਲ ਨਾਲ ਨਹੀਂ ਦੇਵਾਂਗੇ ਬਰਾਬਰ ਮਾਤਰਾ ਦੇ ਵਿੱਚ ਮਤਲਬ ਹੈ ਵੀ ਜਿੰਨੀ ਪੜ੍ਹਾਈ ਉਨੀ ਗੁਰਮਤਿ ਦੀ ਪੜ੍ਹਾਈ, ਤਾਂ ਬੱਚੇ ਕਦੇ ਵੀ ਸਫਲ ਨਹੀਂ ਹੋ ਸਕਦੇ। ਜੇ ਹੋਣਗੇ ਤਾਂ ਮਤਲਬ ਉਹ ਮਤਲਬ ਹੈ ਵੀ
ਉੱਲੂ ਬਾਟੇ ਵਰਗੇ ਮਤਲਬ ਕੁਝ ਬੱਚੇ ਨਜ਼ਰ ਆਉਣਗੇ, ਕਿਉਂਕਿ ਉਹਨਾਂ ਨੂੰ ਆਪਣੀ ਹੈਰੀਟੇਜ, ਆਪਣਾ ਧਰਮ, ਆਪਣੀ ਨਿੱਜਤਾ ਵਾਸਤੇ ਰਹਿ ਜਾਣਗੇ ਉਹ, ਫਿਰ ਕੌਮ ਦੀ ਗੱਲ ਨਹੀਂ ਉਹਨਾਂ 'ਚ ਹੋਊਗੀ। ਨਹੀਂ, ਇਸੇ ਕਰਕੇ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਤਹੀਆ ਸੀ ਉਹਦਾ ਜ਼ਿਕਰ ਹੋਇਆ ਸੀ ਸ਼ੁਰੂਆਤ ਦੇ ਵਿੱਚ। ਹਾਂਜੀ ਹਾਂਜੀ। ਸੋ ਇਹਦੇ ਵਿੱਚ ਇਹ ਆ ਵੀ ਉਹਨਾਂ ਨੂੰ ਕਹੋ ਵੀ ਪੇਰੈਂਟਸ ਨੂੰ ਗੁਰਮਤ ਦੀ ਉਹ ਨਿਖੇੜਾ ਕਰ ਲੈਣ, ਵੀ ਮਤਲਬ ਹੈ ਵੀ ਗੁਰਮਤ ਦੀ ਪੜ੍ਹਾਈ ਪੰਜਾਬੀ ਤੋਂ ਸ਼ੁਰੂ ਹੁੰਦੀ ਆ, ਤੇ ਬੱਚੇ ਕਿੰਨੇ ਕੁ ਪੰਜਾਬੀ ਵਰਤਦੇ ਨੇ, ਘਰ ਬੱਚਿਆਂ ਵਿੱਚ ਕਿੰਨੀ ਕੁ ਪੜ੍ਹਾਈ ਕਰਾਈ ਜਾਂਦੀ ਆ। ਜਿਹੜੀ ਘਰ ਪੰਜਾਬੀ ਬੁਲਾਉਣੀ ਆ, ਇਹ ਵੀ ਦੁਨਿਆਵੀ ਗਿਆਨ ਦੇ ਬਰਾਬਰ ਦੀ ਪੜ੍ਹਾਈ ਆ। ਕਿਉਂਕਿ ਜੇ ਸਾਡੇ ਕੋਲੋਂ ਸਾਡੀ ਮਾਂ ਬੋਲੀ ਖੁੱਸ ਗਈ ਤਾਂ ਸਾਡੇ ਕੋਲੋਂ ਸਾਡਾ ਧਰਮ, ਸਾਡਾ ਵਿਰਸਾ, ਸਾਡਾ ਸਾਰਾ ਕੁਝ ਹੀ ਗਵਾ ਜੀ ਤਾਂ ਅਸੀਂ ਉਸ ਅਮਰੀਕਨ ਭੀੜ ਦੀ ਧੂੜ ਦੇ ਵਿੱਚ ਮਤਲਬ ਗਵਾਚ ਜਾਵਾਂਗੇ। ਸੋ ਇਹਦੇ ਵਿੱਚ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਦੇ ਰਹੇ ਹੋ, ਮਤਲਬ ਇਦਾਂ ਦੇ ਪ੍ਰੋਗਰਾਮ ਵੱਖਰੇ ਵੱਖਰੇ ਨਿਵੇਕਲੇ ਆਉਣੇ ਚਾਹੀਦੇ ਆ, ਪਰ ਉਹਦੇ ਵਿੱਚ ਜਦੋਂ ਵੀ ਐਜੂਕੇਸ਼ਨ ਨਾਲ ਸੰਬੰਧਿਤ ਆਵੇ ਤਾਂ ਪਲੀਜ਼ ਇਸ ਨੂੰ ਬਰਾਬਰ ਮਾਤਰਾ 'ਚ ਰੱਖੋ, ਦੁਨਿਆਵੀ ਗਿਆਨ ਤੇ ਗੁਰਮਤ। ਜੇ ਉਹ ਦੋਵੇਂ ਬਰਾਬਰ ਨਹੀਂ ਚੱਲਣਗੀਆਂ ਤਾਂ ਗੱਡੀ ਲਈ ਤੇ ਨਹੀਂ ਚੱਲਣੀ। ਜੀ ਬਿਲਕੁਲ ਜੀ, ਤਾਂ ਹੀ ਅਸੀਂ ਕਹਿ ਰਹੇ ਸੀ ਬਲਵਿੰਦਰ ਜੀ, ਬੈਸਟ ਆਫ ਬੋਥ ਵਰਲਡਸ ਵੀ ਸਿਧਾਂਤਾਂ ਦੀ ਜਿਹੜੀ ਹੈ ਨਾ ਉਹ ਐਜੂਕੇਸ਼ਨ ਨਾਲ ਦੇ ਨਾਲ ਜਿਹੜੀ ਦੁਨਿਆਵੀ ਦੇ ਪ੍ਰੋਗਰਾਮ ਹੈ ਤੁਹਾਡਾ, ਮੈਂ ਸੁਣਿਆ ਕਾਫੀ। ਜੀ ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਇੱਕ ਗੱਲ ਹੈ ਕਿ ਚਲੋ ਬਿਲਕੁਲ ਅਸੀਂ ਇਸੇ ਕਰਕੇ ਸ਼ੁਰੂਆਤ ਜਿਹੜੀ ਕੀਤੀ ਸੀ ਉਹ ਇਸੇ ਕਰਕੇ ਧਰਮ ਵਿਰਸੇ ਤੋਂ ਕੀਤੀ ਸੀਗੀ ਕਿ ਪੰਜਾਬੀ ਰੇਡੀਓ ਯੂਐਸਏ ਜਾਂ ਕਲਚਰ ਸੈਂਟਰ ਦੇ ਵਿੱਚ ਅਸੀਂ ਜਦੋਂ ਇਹ ਗੱਲਬਾਤ, ਕਿਉਂਕਿ ਉਦੋਂ ਹੀ ਪੇਰੈਂਟਸ ਨਾਲ ਸਾਡਾ ਵਾਹ ਪੈਂਦਾ, ਆਮ ਤੌਰ 'ਤੇ ਤਾਂ ਚਲੋ ਕੰਮਕਾਰ ਚੱਲਦੇ ਰਹਿੰਦੇ, ਖਬਰਾਂ ਦਾ ਹੁੰਦਾ, ਤਾਂ ਉਦੋਂ ਹੀ ਕੁਛ ਚੀਜ਼ਾਂ ਤੁਸੀਂ ਨੋਟ ਕਰਦੇ ਹੋ, ਓਬਜ਼ਰਵ ਕਰਦੇ ਹੋ, ਸਿੱਖਦੇ ਹੋ। ਤਾਂ ਬਾਕੀ ਗੱਲ ਇਹ ਹੈ ਕਿ ਇਹ ਜ਼ਰੂਰੀ, ਇਹ ਵੀ ਇੱਕ ਟੌਪਿਕ ਹੈ, ਅਲੱਗ ਤੋਂ ਇੱਕ ਟੌਪਿਕ ਰਾਜ ਜੀ ਹੋ ਸਕਦਾ ਹੈ ਕਿ ਜਿਵੇਂ ਇੱਥੋਂ ਦੀ ਐਜੂਕੇਸ਼ਨ ਆ ਜਾਂ ਜਿਹੜੀ ਮਾਡਰਨਾਈਜੇਸ਼ਨ ਦਾ ਇੱਕ ਸਾਡੇ 'ਤੇ ਖੁਮਾਰ ਹੈ, ਉਹਦੇ ਦਰਮਿਆਨ ਸਿਧਾਂਤ, ਐਥਿਕਸ, ਇਤਿਹਾਸ, ਜੜ੍ਹਾਂ ਇਹ ਕਿਵੇਂ ਬਰਕਰਾਰ ਜਿਹੜੀਆਂ ਰੱਖੀਆਂ ਜਾਣ। ਇੱਕ ਮੈਂ ਇੱਕ ਡਾਟਾ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ। ਹਾਈ ਸਕੂਲ ਜਿਹੜੇ ਵਿਦਿਆਰਥੀ ਕਿੰਨੇ ਕੁ ਪੂਰੇ ਕਰਦੇ, ਕਿੰਨੇ ਕੁ ਰਹਿ ਜਾਂਦੇ ਆ। ਜਿਹੜੇ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਲਾਰਾ ਕਾਊਂਟੀ, ਜਿਹੜਾ ਬੇ ਏਰੀਆ ਇਲਾਕਾ ਜਿਹੜਾ ਉਹ ਪੈਂਦਾ ਹੈ ਨਾ, ਉਹਦੇ ਵਿੱਚ 13.8% ਐਸੇ ਵਿਦਿਆਰਥੀ ਨੇ ਜਿੰਨੇ ਪੜ੍ਹਦੇ ਨੇ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ, ਜਿਹੜੇ ਉੱਥੇ ਹਜ਼ਾਰਾਂ ਦੇ ਵਿੱਚ ਤਾਂ ਚਲੋ ਪੜ੍ਹਦੇ ਹੀ ਹੋਣਗੇ ਨਾ, ਉਹਦੇ ਵਿੱਚੋਂ 13.8% ਅਜਿਹੇ ਵਿਦਿਆਰਥੀ ਨੇ ਜਿਹੜੇ ਹਾਈ ਸਕੂਲ ਪੂਰਾ ਨਹੀਂ ਕਰਦੇ ਜੀ। ਸੋ ਡਰੋਪ ਆਊਟ ਇਧਰ ਉਸ ਦੇ ਵਿੱਚੋਂ ਛੱਡ ਜਾਂਦੇ। ਤੇ ਇਸ ਟਾਈਮ ਜਿਹੜੀ ਕਾਊਂਟੀ 'ਚ ਅਸੀਂ ਬੈਠੇ ਹਾਂ, ਫਰੈਜ਼ਨੋ ਕਾਊਂਟੀ, ਇੱਥੇ ਵੀ 11.2% ਆ। ਦੈਟਸ ਅ ਬਿਗ ਨੰਬਰ। ਆਪਾਂ ਜੇ ਉਹ ਦੇਖੀਏ ਉੱਥੇ ਨਾਲੋਂ ਜ਼ਰੂਰ 2 ਦਾ ਫਰਕ ਆ। ਹਾਂ, 2 ਦਾ ਫਰਕ ਆ। ਸੈਂਟਾ ਕਲਾਰਾ ਨਾਲੋਂ ਘੱਟ ਨੇ, ਮਤਲਬ ਜ਼ਿਆਦਾ ਇੱਥੇ ਵਿਦਿਆਰਥੀ ਪੂਰੀ ਕਰ ਜਾਂਦੇ, ਪਰ ਫਿਰ ਵੀ ਇੱਕ ਚਿੰਤਾ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਰਹਿ ਜਾਂਦੀ ਆ। ਸੋ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਜਿਹੜਾ ਉਹ ਨਾਲ ਦੇ ਨਾਲ ਦੇਣਾ ਚਾਹੀਦਾ ਆ। ਇੱਦਾਂ ਦੇ ਪ੍ਰੋਗਰਾਮਸ ਦੇ ਨਾਲ ਚਲੋ ਹੋਪਫੁਲੀ ਇਹ ਜਿਹੜੀ ਸਕਾਲਰਸ਼ਿਪ ਇਹਨਾਂ ਨੇ ਕੈਲਕਿਟਸ ਦੇ ਜ਼ਰੀਏ ਕਿਸੇ ਨੂੰ ਵੀ ਜਿਹੜੀ ਉਹ ਦੇਣੀ ਆ, ਕਿਸੇ ਨੂੰ 25 ਮਿਲਣੀ, ਕਿਸੇ ਨੂੰ 100 ਮਿਲਣੀ ਆ, ਕਿਸੇ ਨੂੰ 1500 ਤੱਕ ਜਿਹੜੀ ਉਹ ਇਹ ਮਿਲਣੀ ਆ। ਉਹਦੇ ਨਾਲ ਕੁਛ ਹੀ ਸਹੀ, ਮਾੜਾ ਮੋਟਾ ਹੀ ਸਹੀ, ਜਿਹੜੀ ਉਹ ਮਦਦ ਇਸ ਦੇ ਵਿੱਚ ਜਿਹੜੀ ਉਹ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਸੋ ਸਮਾਂ ਸਮਾਪਤ ਹੈ ਜੀ ਹੁਣ, ਤੇ ਇਸ ਤੋਂ ਬਾਅਦ ਦੇ ਵਿੱਚ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਘਰ ਸੰਸਾਰ, ਬਲਵਿੰਦਰ ਕੌਰ ਜੀ ਜਿਹੜੇ ਉਹ ਲੈ ਕੇ ਹਾਜ਼ਰ ਹੋਣਗੇ, ਤੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਗੱਲਬਾਤ ਕਰਿਓ, ਵਿਚਾਰ ਸਾਂਝੇ ਕਰਿਆ ਕਰੋ। ਤੇ ਹੁਣ ਆਪਾਂ ਸਾਂਝੀ ਸੱਥ ਪ੍ਰੋਗਰਾਮ ਨੂੰ, ਇਸ ਸੱਥ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸਏ।